बहुत सारा काम उन्होंने उस टैक्स तो किया जाता है। बिल्कुल। ते हुण जदों मोदी सरकार ने इहदे बारे भी गल आपां कल्ला किसानां दे उत्ते नहीं भारू, इहनूं इक कहा जा रहा कि किसानां दे उत्ते भारू आ। इहनूं हुण जिद्दां FCI ने कहा भी 3600 करोड़ सड़कां जिहड़ियां बणीਆਂ नहीं होणगीਆਂ, ਉਹ ਚਾਹੇ ਕੋਈ ਵੀ ਬੰਦਾ ਹੈ, ਚਾਹੇ ਕੋਈ ਭਾਜਪਾ ਨੇ, ਜਿਹਨੇ ਭਾਜਪਾ ਦਾ ਜਿਹੜਾ ਅੱਜ ਵਰਕਰ ਆ ਜਾਂ ਉਹਨੂੰ ਵੋਟ ਪਾਈ ਆ ਜਾਂ ਭਾਜਪਾ ਦਾ MLA, ਉਹਨੇ ਵੀ ਸੜਕਾਂ ਹੁਣ ਦੇਖਣੀਆਂ ਹੀ ਆ ਕਿ ਉਹ 3600 ਕਰੋੜ ਰੁਪਈਆ ਜ਼ਿਆਦਾ ਦੱਸੋ ਵੀ ਕਿੱਥੋਂ ਆਉਣਾ ਜਿਹੜਾ ਇਸ ਕਮਿਸ਼ਨ ਤੋਂ ਆਉਂਦਾ। ਫਿਰ ਦੂਜਾ ਸੀ ਕਿ 2.5% ਜਿਹੜਾ ਆ ਉਹ FCI ਦਿੰਦਾ ਸੀ ਜਿਹੜੇ ਆੜ੍ਹਤੀਆਂ ਨੂੰ। ਜੀ ਪਿਛਲੇ ਤੁਸੀਂ ਦੇਖੋ ਵੀ 1100 ਕਰੋੜ ਰੁਪਈਆ ਕੱਲੀ ਮਜ਼ਦੂਰੀ ਦਿੱਤੀ ਗਈ ਆ ਜਿਹੜੇ ਕੰਮ ਕਰਦੇ ਆ। 3 ਲੱਖ ਬੰਦਾ ਆੜ੍ਹਤੀਆਂ ਦੇ ਕੋਲ ਕੰਮ ਕਰਦਾ ਜੀ। 1100 ਕਰੋੜ ਰੁਪਈਆ ਉਹਨਾਂ ਦੀ ਮਜ਼ਦੂਰੀ ਗਈ ਆ। ਇੱਕ ਪਾਸੇ ਕਹਿੰਦੇ ਕਿ ਕਿਸਾਨ ਮਜ਼ਦੂਰਾਂ ਦੀ ਵੀ ਗੱਲ ਵਿੱਚ ਹੀ ਆ। ਜਦੋਂ ਮੰਡੀਆਂ ਬੰਦ ਹੋ ਗਈਆਂ ਤਾਂ ਉਹਦੇ ਨਾਲ ਉਹਨਾਂ ਉੱਤੇ ਆਪਾਂ ਅਕਸਰ ਗੱਲ ਕਰਦੇ ਆ ਜਦੋਂ ਦਾ ਇਹ ਸੰਘਰਸ਼, ਜਦੋਂ ਉਹਦੇ ਆਰਡੀਨੈਂਸ ਲਿਆਂਦੇ ਉਦੋਂ ਤੋਂ ਗੱਲ ਕਰ ਰਹੇ ਕਿ ਇਹ ਜਿਹੜੇ ਬਿੱਲ ਆ ਇਹ ਸਿਰਫ ਕਿਸਾਨਾਂ ਲਈ ਮਾਰੂ ਨਹੀਂ, ਕਿਸਾਨਾਂ ਦੇ ਪ੍ਰਭਾਵ ਨਹੀਂ ਪੈਣੇ, ਬਲਕਿ ਕਿਸਾਨ ਆੜ੍ਹਤੀਆ ਖੇਤ ਮਜ਼ਦੂਰ, ਹਾਲਾਂਕਿ ਜਿਹੜਾ ਮੰਡੀ ਦੇ ਵਿੱਚ ਆਪਣਾ ਚਾਹ ਦਾ ਖੋਖਾ ਲਾਉਂਦਾ ਉਹਦੇ ਤੇ ਵੀ ਇਹਦਾ ਪ੍ਰਭਾਵ ਜ਼ਰੂਰ ਪੈਣਾ ਹੈ। ਬਿਲਕੁਲ। ਹੁਣ ਤੁਸੀਂ ਦੇਖੋ ਵੀ 1960 ਤੋਂ ਲੈ ਕੇ ਹੁਣ ਤੱਕ ਮੰਡੀਆਂ ਫੋਕਲ ਪੁਆਇੰਟ ਕਿੰਨਾ ਕੁਛ ਬਣਾਉਂਦੇ ਰਹੇ। ਮੰਡੀਆਂ ਨੂੰ ਪੱਕੀਆਂ ਕਰੋ ਜੀ, ਇੰਨਾ ਖਰਚਾ ਆਵਾਗੁਣ ਕੀਤਾ ਪਿਆ ਆ, ਉਹ ਹੁਣ ਬੇਆਬਾਦ ਹੋ ਗਈਆਂ। ਹੁਣ ਉਹਨਾਂ ਤੋਂ ਕੀ ਫਾਇਦਾ ਲੈਣਾ, ਇਹਦੇ ਬਾਰੇ ਵੀ ਕੋਈ ਪਲਾਨ ਨਹੀਂ। ਚਲੋ ਖੈਰ ਫਿਰ ਆਪਾਂ ਐਕਟ ਵੱਲ ਹੀ ਆਉਂਦੇ ਆ। ਐਕਟ ਦੇ ਵਿੱਚ ਇਹ ਕਹਿ ਦਿੱਤਾ ਕਿ ਪ੍ਰਾਈਵੇਟ ਬੰਦਾ, ਪ੍ਰਾਈਵੇਟ ਜਿਹੜੀ ਅਥਾਰਟੀ ਆ ਉਹ ਖਰੀਦ ਕਰ ਸਕਦੀ ਹੈ। ਹੁਣ ਪੰਜਾਬ ਸਰਕਾਰ ਨੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ, ਇਹਨਾਂ ਨੇ ਕਹਿ ਦਿੱਤਾ ਕਿ ਪ੍ਰਾਈਵੇਟ ਕੰਪਨੀਆਂ ਕਰ ਸਕਦੀਆਂ ਜੀ, ਪਰ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਕਿ ਤੁਹਾਨੂੰ ਘੱਟੋ ਘੱਟ ਜਿਹੜੀ ਪ੍ਰਾਈਸ ਆ ਉਹ ਆ ਦੇਣੀ ਪੈਣੀ ਜੀ। ਹੁਣ ਪਿਛਲੇ ਜਿਹੜੇ ਆ ਤੁਸੀਂ ਦੇਖੋ ਦਿਨਾਂ ਦੇ ਵਿੱਚ ਜਿਹੜੇ ਕਣਕ ਝੋਨੇ ਦੇ ਟਰਾਲੇ ਆ ਰਹੇ ਆ, ਉਹ ਕਿਸਾਨਾਂ ਤੋਂ ਘੱਟ ਕੀਮਤ ਦੇ ਉੱਤੇ ਖਰੀਦ ਕੇ ਇੱਥੇ ਵੱਧ ਕੀਮਤ ਦੇ ਵਿੱਚ ਵੇਚੀ ਜਾ ਰਹੀ ਆ। ਇਸ ਕਰਕੇ ਇਹਦੇ ਨਾਲ ਕਿਸਾਨਾਂ ਦੇ ਨਾਲ ਸਿੱਧਾ ਹੀ ਧੱਕਾ ਆ। ਹੁਣ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਜਿਹੜਾ ਵਪਾਰੀ ਉਸ ਪ੍ਰਾਈਸ ਤੋਂ ਘੱਟ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਆ। ਬਿਲਕੁਲ। ਤੇ ਉਹਦੇ ਨਾਲ ਜੁਰਮਾਨਾ ਵੀ ਕੀਤਾ ਜਾਣਾ ਜੀ। ਦੂਜਾ ਜਿਹੜਾ ਬਿੱਲ ਹੈਗਾ ਉਹ ਹੈਗਾ ਇਹਨਾਂ ਦੇ ਅਧਿਕਾਰਾਂ ਦਾ ਸਸ਼ਕਤੀਕਰਨ ਅਤੇ ਸੁਰੱਖਿਆ ਕਿਸਾਨਾਂ ਦੀ ਜੀ। ਉਸ ਐਕਟ ਦੇ ਵਿੱਚ ਇਹ ਕਰ ਦਿੱਤਾ ਹੈ ਕੰਟਰੈਕਟ ਫਾਰਮਿੰਗ ਦੀ, ਆਪਾਂ ਈਜ਼ੀਲੀ ਗੱਲ ਕਰ ਲਈਏ ਕਿ ਕੰਟਰੈਕਟ ਫਾਰਮਿੰਗ ਹੁੰਦੀ ਸੀ, ਉਹਦੇ ਵਿੱਚ ਇਹ ਸੀ ਬਣਾਇਆ ਹੋਇਆ ਕਿ ਜਿਹੜੀ ਜ਼ਮੀਨ ਆ ਤੁਹਾਡੀ, ਮੰਨ ਲਓ ਕਿ ਕੰਟਰੈਕਟ ਫਾਰਮਿੰਗ ਕੰਪਨੀਆਂ ਆਉਂਦੀਆਂ ਪ੍ਰਾਈਵੇਟ ਸਾਡੇ ਨਾਲ ਕੰਟਰੈਕਟ ਕਰਦੀਆਂ ਕਿ ਇੰਨੇ ਪੈਸੇ ਤੁਹਾਡੇ ਤੋਂ ਤੁਸੀਂ ਸਾਨੂੰ ਅਸੀਂ ਤੁਹਾਨੂੰ ਬੀਜ ਦੇਣੇ ਆ, ਕਣਕ ਦੇਣੀ, ਜੋ ਵੀ ਦੇਣੀਆਂ ਸਹੂਲਤਾਂ, ਉਸ ਤੋਂ ਬਾਅਦ ਜਿਹੜੀ ਫਸਲ ਆ ਅਸੀਂ ਤੁਹਾਡੇ ਤੋਂ ਖਰੀਦ ਕਰਨੀ ਆ। ਉਹਦੇ ਵਿੱਚ ਵੀ ਇਹ ਕਹਿ ਦਿੱਤਾ ਕਿ ਸੁਰੱਖਿਆ ਕਿੱਦਾਂ ਬਣਾਉਣੀ ਆ, ਸੁਰੱਖਿਆ ਕਿੱਦਾਂ ਯਕੀਨੀ ਹੋਵੇ। ਜਿਹੜਾ ਸੈਂਟਰ ਦਾ ਬਿੱਲ ਹੈ ਉਹਦੇ ਵਿੱਚ ਸੁਰੱਖਿਆ ਯਕੀਨੀ ਨਹੀਂ। ਇਹਦੇ ਵਿੱਚ ਇਹਨਾਂ ਨੇ ਇਹ ਕਹਿ ਦਿੱਤਾ ਆ ਕਿ ਜਿਹੜੇ ਬੰਦੇ ਦੀ 25 ਏਕੜ ਤੋਂ ਘੱਟ ਜ਼ਮੀਨ ਆ ਉਹਦੀ ਕੁਰਕ ਨਹੀਂ ਕੀਤੀ ਜਾ ਸਕਦੀ ਜ਼ਮੀਨ। ਨਾਲ ਜਿਹੜੀ ਮਸ਼ੀਨਰੀ ਆ, ਪਸ਼ੂ ਆ, ਉਹ ਵੀ ਇਹਦੇ ਵਿੱਚ ਤੁਸੀਂ ਕੁਰਕ ਨਹੀਂ ਕਰ ਸਕਦੇ। ਮੰਨ ਲਓ ਕਿ ਤੁਸੀਂ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਕਰਜ਼ੇ ਦੇ ਥੱਲੇ ਆ ਜਾਂਦੇ ਹੋ ਜੀ, ਤੇ ਉਹਦੇ ਵਿੱਚ ਤੁਹਾਨੂੰ ਇਹ ਜਿਹੜਾ ਬਿੱਲ ਪੰਜਾਬ ਸਰਕਾਰ ਦੇ ਦੁਆਰਾ ਲਿਆਂਦਾ ਗਿਆ ਉਹਦੇ ਵਿੱਚ ਕਹਿਤਾ ਕਿ ਤੁਹਾਡੇ ਨਾਲ ਤੁਹਾਨੂੰ ਕੋਈ ਵੀ ਕੁਰਕ ਨਹੀਂ ਕਰ ਸਕਦਾ ਜ਼ਮੀਨ ਜੇ 25 ਏਕੜ ਤੋਂ ਘੱਟ ਆ, ਨਾ ਤੁਹਾਡੀ ਮਸ਼ੀਨਰੀ ਜੋ ਵੀ ਤੁਹਾਡੇ ਐਸੈਟ ਹੈਗੇ ਆ। 25 ਏਕੜ ਤੋਂ ਜਾਂ ਮੈਨੂੰ ਭੁਲੇਖਾ ਪੈ ਰਿਹਾ 2 ਏਕੜ ਦਾ ਕਿਹਾ ਗਿਆ ਜਾਂ ਨਹੀਂ 2 ਏਕੜ ਦੇ ਵਿੱਚ ਕਿਹਾ ਗਿਆ, ਪਰ ਉਹਨਾਂ ਨੇ ਵੱਡਾ ਕਰ ਦਿੱਤਾ ਇਹਨੂੰ, ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਛੋਟਾ ਕਿਸਾਨ ਆ ਉਹ ਵੀ 2.5 ਏਕੜ ਤਾਂ ਉਹਦੇ ਕੋਲ ਹੈਗਾ ਹੀ। ਬਿਲਕੁਲ। 2.5 ਏਕੜ ਦਾ ਛੋਟਾ ਕਿਸਾਨ ਆਪਾਂ ਮੰਨ ਸਕਦੇ, 2.5 ਏਕੜ ਦਾ, ਤੇ ਜਿਹੜੇ ਦਰਮਿਆਨੇ ਆ ਉਹ 5.5 ਏਕੜ ਦੀ ਐਵਰੇਜ ਜਿਹੜੀ ਖੇਤਾਂ ਦੀ ਹੈਗੀ ਆ। ਇਹਦਾ ਬਿੱਲ ਵੀ ਚਲੋ ਇਹ ਵੀ ਬਹੁਤ ਵਧੀਆ ਆ ਜੀ। ਪਰ ਤੀਜਾ ਜਿਹੜਾ ਬਿੱਲ ਆ ਉਹ ਹੈਗਾ ਜ਼ਰੂਰੀ ਵਸਤਾਂ ਦਾ ਬਿੱਲ। ਉਹ ਜ਼ਰੂਰੀ ਵਸਤਾਂ ਦਾ 1959-60 ਦੇ ਵਿੱਚ ਬਣਾਇਆ ਗਿਆ ਸੀ, ਜਦੋਂ ਕਾਲ ਦੇ ਵਰਗੀਆਂ ਸਥਿਤੀਆਂ ਬਣੀਆਂ ਹੋਈਆਂ ਸੀ ਕਿ ਸਾਡੇ ਕੋਲ ਆ ਜਿਹੜੇ ਹੈਗੇ ਆ ਇਹਨਾਂ ਦਾ ਤੁਸੀਂ ਸਟਾਕ ਨਹੀਂ ਕਰ ਸਕਦੇ, ਇਹਨਾਂ ਨੂੰ ਤੁਸੀਂ ਵਾਧੂ ਵੇਚ ਨਹੀਂ ਸਕਦੇ, ਜਾਨੀ ਕਹਿ ਲਓ ਕਿ ਜਿਹੜੀ ਬਲੈਕ ਮਾਰਕੀਟਿੰਗ ਆ ਉਹ ਨਹੀਂ ਹੋਣੀ ਚਾਹੀਦੀ। ਆ ਜਿਹੜੀਆਂ ਕੁਛ ਹੈਗੀਆਂ, ਪਰ ਜਿਹੜਾ ਮੋਦੀ ਸਰਕਾਰ ਨੇ ਲਿਆਂਦਾ ਗਿਆ ਇਹਨਾਂ ਨੇ ਕਹਿ ਦਿੱਤਾ ਕਿ ਜਿੰਨਾ ਮਰਜ਼ੀ ਤੁਸੀਂ ਸਟਾਕ ਕਰੋ ਜੀ, ਤੁਹਾਨੂੰ ਅਨਲੈਸ ਕੋਈ ਹੜ੍ਹ ਵਰਗੀ ਕੋਈ ਸਥਿਤੀ ਹੈ, ਕੋਈ ਕਾਲ ਪੈ ਜਾਂਦਾ ਹੈ, ਐਮਰਜੈਂਸੀ ਵਾਲੀਆਂ ਸਿਚੁਏਸ਼ਨਸ ਕੋਈ ਆਉਂਦੀਆਂ, ਫੇਰ ਸੈਂਟਰ ਸਰਕਾਰ ਵਿੱਚ ਦਖਲਅੰਦਾਜ਼ੀ ਕਰੂਗੀ, ਨਹੀਂ ਤਾਂ ਅਸੀਂ ਨਹੀਂ ਕਰਨਾ ਜੀ। ਪਰ ਪੰਜਾਬ ਸਰਕਾਰ ਨੇ ਕਿਹਾ ਕਿ ਸਟਾਕ ਲਿਮਟ ਤੁਹਾਨੂੰ ਕਰਨਾ ਪੈਣਾ, ਸਾਨੂੰ ਦੱਸਣਾ ਪੈਣਾ ਕਿ ਕਿੰਨਾ ਤੁਸੀਂ ਸਟਾਕ ਕੀਤਾ, ਕਿੰਨਾ ਤੁਸੀਂ ਇੱਥੋਂ ਲੈ ਕੇ ਗਏ ਆ, ਕਿੰਨਾ ਵੇਚਿਆ, ਅਸੀਂ ਇਹਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ। ਇਸ ਕਰਕੇ ਜਿਹੜੀਆਂ ਮਦਾਂ ਦੇ ਉੱਤੇ ਵਿਵਾਦ ਆ ਉਹ ਸਾਰੀਆਂ ਮਦਾਂ ਜਿਹੜੀਆਂ ਚੇਂਜ ਕਰ ਦਿੱਤੀਆਂ। ਪਰ ਇੱਕ ਇਹਦੇ ਵਿੱਚ ਵਿਵਾਦ ਮਿਲਿਆ ਜੁਲਿਆ ਪ੍ਰਤੀਕਰਮ ਇਸ ਗੱਲ ਦੇ ਉੱਤੇ ਆ, ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉਹ ਸਿਰਫ ਕਣਕ ਤੇ ਝੋਨੇ ਨੂੰ ਦਿੱਤਾ ਗਿਆ। ਇਹਦੇ ਵਿੱਚ ਇਹ ਰਾਏ ਦਿੱਤੀ ਜਾ ਰਹੀ ਆ ਵੀ ਜਿਹੜਾ ਸੈਂਟਰਲ ਦਾ ਪੂਲ ਆ ਉਹਦੇ ਵਿੱਚ 32% ਸਾਡਾ ਸ਼ੇਅਰ ਆ ਕਿ ਅਸੀਂ 32% ਸ਼ੇਅਰ ਪਾਉਣੇ ਆ, ਤਾਂ ਕਰਕੇ ਸਾਡੀ ਮੇਨ ਕਣਕ ਤੇ ਝੋਨੇ ਦੀ ਆ। ਪਰ ਇਸ ਗੱਲ ਦੇ ਨਾਲ ਸਾਡੀ ਜਿਹੜੀ ਹੁਣ ਸਮੱਸਿਆ ਕੱਲੀ ਇਹੀ ਨਹੀਂ,
ਸਾਡੀ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਪੰਜਾਬ ਦੀ ਪਾਣੀ ਹੈ ਜੀ। ਅਸੀਂ ਇਸ ਗੱਲ ਤੋਂ ਬਿਲਕੁਲ ਭੁੱਲੇ ਬੈਠੇ ਆ ਕਿ ਅਗਲੀ ਜਿਹੜੀ ਸਮੱਸਿਆ ਆ ਸਾਨੂੰ ਇਹ ਜਿਹੜਾ ਬਿੱਲ ਮਿਲ ਵੀ ਜਾਂਦਾ ਆ ਬਾਅਦ ਦੇ ਵਿੱਚ ਜਿਹੜੇ ਤੁਹਾਡੇ 119 ਜ਼ੋਨ ਡਾਰਕ ਦੇ ਵਿੱਚ ਆਏ ਹੋਏ ਆ ਪਾਣੀ ਥੱਲੇ ਹੈ ਨਹੀਂ, ਤੁਸੀਂ ਝੋਨੇ ਦਾ ਸਮਰਥਨ ਮੁੱਲ ਰੱਖ ਦਿੱਤਾ, ਅਸੀਂ ਆਲਟਰਨੇਟਿਵ ਉਹਨਾਂ ਦੇ ਲੱਭਣੇ ਸੀ ਜੀ। ਅਸੀਂ ਤਾਂ ਦੇਖਣਾ ਸੀ ਕਿ ਅਸੀਂ ਇਹਦੀ ਜਗ੍ਹਾ ਦੇ ਉੱਤੇ ਕਿਹੜੀਆਂ ਫਸਲਾਂ ਉਗਾ ਸਕਦੇ। ਸਾਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਝੋਨੇ ਦੀ ਵੀ ਚਲੋ ਤੁਸੀਂ ਰੱਖੋ ਨਾਲ 4-5 ਫਸਲਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ। ਇਹਦੇ ਤੇ ਦਲਜੀਤ ਜੀ ਮੈਂ ਗੱਲ ਕਰੂੰਗਾ, ਇਹ ਤੇ ਬਹੁਤ ਸਾਰੇ ਭਗਵੰਤ ਮਾਨ ਹੋਣਾ ਨੇ ਵੀ ਸਵਾਲ ਚੁੱਕੇ, ਆਪਾਂ ਉਹਨਾਂ ਵੱਲ ਵੀ ਆਉਣਾ। ਤੇ ਅੱਗੇ ਜਾਣ ਤੋਂ ਪਹਿਲਾਂ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਇੰਦਰਜੀਤ ਵਰਮਾ ਹੋਣਾ ਨੇ ਟਿੱਪਣੀ ਕੀਤੀ, ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਗਰਾਮ ਇਹਦਾ ਮੈਂ ਇੰਤਜ਼ਾਰ ਕਰ ਰਿਹਾ ਸੀ। ਇਹ ਟਿੱਪਣੀ ਪੜ੍ਹ ਕੇ ਮੈਨੂੰ ਖੁਦ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਸਾਡੀ ਅਜੇ ਦਰਸ਼ਕਾਂ ਦੀ ਜਿਹੜੀ ਆ ਗਿਣਤੀ ਆ ਉਹ ਬਹੁਤ ਥੋੜੀ ਆ, ਸਾਡੀ ਆਵਾਜ਼ ਅਜੇ ਥੋੜੇ ਲੋਕਾਂ ਤੱਕ ਪਹੁੰਚਦੀ ਆ, ਪਰ ਜਿੰਨੇ ਵੀ ਲੋਕ ਜਿੰਨੇ ਵੀ ਦਰਸ਼ਕ ਜਿੰਨੇ ਵੀ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਹ ਪ੍ਰੋਗਰਾਮ ਨੂੰ ਪਸੰਦ ਕਰਦੇ ਆ, ਸਾਡੀ ਕੋਸ਼ਿਸ਼ ਨੂੰ ਪਸੰਦ ਕਰਦੇ ਆ, ਉਹਨਾਂ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਤੇ ਇਸ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਸਾਡੀ ਆਵਾਜ਼ ਹੋਰ ਵੀ ਅੱਗੇ ਜਾ ਸਕੇ। ਨਾਲ ਦੀ ਨਾਲ ਦਲਜੀਤ ਜੀ ਇੰਦਰਜੀਤ ਵਰਮਾ ਹੋਣਾ ਨੇ ਇੱਕ ਸਵਾਲ ਚੁੱਕਿਆ, ਉਹਨਾਂ ਨੇ ਕਿਹਾ ਕਿ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਬਿੱਲ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ, ਇੱਕ ਮਤ ਹੋਈ ਇਹਨਾਂ ਦੀ, ਇੱਕ ਮਤ ਨਾਲ ਉਹਨਾਂ ਨੇ ਇੱਕ ਸੁਰ ਦੇ ਵਿੱਚ ਉਹ ਜਿਹੜੇ ਬਿੱਲ ਆ ਪਾਸ ਕੀਤੇ, ਪਰ ਉਹਦੀ ਰਿਐਲਿਟੀ ਉਹਦਾ ਸੱਚਾਈ ਕੁਝ ਹੋ ਰਿਹਾ। ਉਹ ਕਹਿ ਰਹੇ ਕਿ ਅਸਲ ਦੇ ਵਿੱਚ 2022 ਦੇ ਵਿੱਚ ਵੋਟਾਂ ਆ ਰਹੀਆਂ ਤੇ ਜਿਹੜੀਆਂ ਹਰ ਪਾਰਟੀਆਂ ਉਹਨੂੰ 2022 ਦੀਆਂ ਇਲੈਕਸ਼ਨਾਂ ਦੇ ਰਹੀਆਂ ਆ, ਇਸ ਕਰਕੇ ਕੋਈ ਵੀ ਜਿਹੜੀ ਪਾਰਟੀ ਆ ਉਹ ਇਹਨਾਂ ਬਿੱਲਾਂ ਦਾ ਵਿਰੋਧ ਕਰਕੇ ਜਾਂ ਪੰਜਾਬ ਸਰਕਾਰ ਦਾ ਵਿਰੋਧ ਕਰਕੇ ਜਿਹੜੇ ਲੋਕਾਂ ਦਾ ਵਿਰੋਧ ਨਹੀਂ ਸੀ ਝੱਲਣਾ ਚਾਹੁੰਦੀ। ਸੋ ਅਸਲ ਦੇ ਵਿੱਚ ਇਹਨਾਂ ਬਿੱਲਾਂ ਦੇ ਬਹਾਨੇ ਨਾਲ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ। ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਵਿਰੋਧ ਨਹੀਂ ਕੋਈ ਵੀ ਖੱਟਣਾ ਚਾਹੁੰਦੀ ਸੀ, ਪਰ ਪਹਿਲਾਂ ਵੀ ਪਾਰਟੀਆਂ ਇੱਕ ਵਾਰੀ ਇਕੱਠੀਆਂ ਹੋ ਚੁੱਕੀਆਂ ਪੰਜਾਬ ਇਸੇ ਜਦੋਂ ਪਾਣੀਆਂ ਦਾ ਮੁੱਦਾ ਸੀ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਬਿੱਲ ਲਿਆਂਦਾ ਸੀ। ਇਹ ਦੂਜੀ ਵਾਰ ਹੋਇਆ ਕਿ ਜਦੋਂ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਇਕੱਠੀਆਂ ਹੋ ਕੇ ਤੇ ਉਹਨਾਂ ਨੇ ਇੱਕ ਮਤ ਦੇ ਵਿੱਚ ਸਾਰਾ ਲਿਆ ਡਿਸੀਜਨ। ਪਰ ਇਹਦੇ ਵਿੱਚ ਆਪਾਂ ਸਾਰੀਆਂ ਪਾਰਟੀਆਂ ਦਾ ਇਹ ਕਹਿ ਸਕਦੇ ਆ ਕਿ ਬੀਜੇਪੀ ਦੇ 2 ਹੀ ਐਮਐਲਏ ਸੀ, ਉਹਨਾਂ ਨੇ ਵਾਕਆਊਟ ਕਰ ਦਿੱਤਾ। ਆਪਾਂ ਸਾਰੀਆਂ ਪਾਰਟੀਆਂ ਬਿਨਾਂ ਰੱਖੀਏ ਕਿ 2 ਜਿਹੜੇ ਐਮਐਲਏ ਆ ਉਹਨਾਂ ਨੇ ਇਹਦਾ ਬਾਈਕਾਟ ਵੀ ਕੀਤਾ, ਪਰ ਪੰਜਾਬ ਪਹਿਲਾ ਸਟੇਟ ਜ਼ਰੂਰ ਬਣ ਗਿਆ ਆ ਇੰਡੀਆ ਦਾ ਜਿਨ੍ਹਾਂ ਨੇ ਇਹ ਬਿੱਲ ਜਿਹੜੇ ਆ ਇਹ ਕੀਤੇ ਆ। ਬਿਲਕੁਲ। ਤੇ ਇਹ ਜਿਹੜੇ ਬਿੱਲ ਇਦਾਂ ਕੀਤੇ ਆ ਇਹ ਵੀ ਪੰਜਾਬ ਨੇ ਪਹਿਲਾਂ ਨਹੀਂ ਕੀਤਾ, ਖੇਲਾ ਵੀ ਇਦਾਂ ਪਹਿਲਾਂ ਕਰ ਚੁੱਕਾ ਆ, ਛੱਤੀਸਗੜ੍ਹ ਕਰ ਚੁੱਕਾ ਆ। ਬਹੁਤ ਸਾਰੇ ਇਦਾਂ ਦੇ ਬਿੱਲ ਹੈਗੇ ਜਿਹੜੇ ਸੈਂਟਰ ਨੇ ਸਟੇਟਾਂ ਦੇ ਉੱਤੇ ਥੋਪੇ ਆ, ਸਟੇਟਾਂ ਨੂੰ ਨਹੀਂ ਪਸੰਦ ਆਏ ਤੇ ਸਟੇਟਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਆ ਤੇ ਇਦਾਂ ਦੇ ਬਿੱਲ ਜਿਹੜੇ ਆ ਪਾਸ ਕੀਤੇ ਆ। ਜੀ। ਇਹਦੇ ਨਾਲ ਨਾਲ ਆਰ.ਕੇ. ਕੁਮਾਰ ਹੁਣਾਂ ਨੇ ਵੀ ਇੱਕ ਟਿੱਪਣੀ ਕੀਤੀ ਹੈ, ਉਹ ਕਹਿੰਦੇ ਕਿ ਜਿੰਨਾ ਅਨਾਜ ਜ਼ਰੂਰੀ ਓਨਾ ਹੀ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਪਾਣੀ ਵੀ ਓਨਾ ਹੀ ਜ਼ਰੂਰੀ ਆ ਤੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹ ਕਿਸਾਨਾਂ ਨੂੰ ਐਜੂਕੇਟ ਕਰਨ ਜਾਂ ਅਵੇਅਰ ਕਰਨ ਦੇ ਵਿੱਚ ਫੇਲ ਹੋਈਆਂ ਆ। ਦੇਖੋ ਇਹ ਗੱਲ ਵੈਸੇ ਬਹੁਤ ਵਧੀਆ ਇਹ ਹੈਗੀ ਪਰ ਕੌੜੀ ਆ ਜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਸੀਂ ਬਣਾਈ ਸੀ ਲੁਧਿਆਣਾ ਦੇ ਵਿੱਚ ਜੀ। ਇਹ ਬਹੁਤ ਵੱਡਾ ਉਪਰਾਲਾ ਸੀ ਜਿਹਨੂੰ ਅਸੀਂ ਕਹ ਲਈਏ ਹਰੀ ਕ੍ਰਾਂਤੀ ਲਿਆਂਦੀ ਆ, ਫਿਰ ਉਸ ਤੋਂ ਬਾਅਦ ਚਿੱਟੀ ਕ੍ਰਾਂਤੀ ਜਿਹਨੂੰ ਅਸੀਂ ਦੁੱਧ ਦੀ ਕ੍ਰਾਂਤੀ ਕਹਿ ਦਿੰਦਾ ਜੀ। ਉਹਦੇ ਤੋਂ ਬਾਅਦ ਉਹ ਇਸੇ ਕਰਕੇ ਲਿਆਂਦੀ ਸੀ ਕਿ ਸਾਡੇ ਜਦੋਂ ਡਿਵੀਜ਼ਨ ਹੋਈ ਆ ਜਾਂ ਡਿਵਾਈਡ ਹੋਇਆ ਇੰਡੀਆ 2 ਭਾਗਾਂ ਦੇ ਵਿੱਚ ਬਟਵਾਰਾ ਹੋ ਗਿਆ ਤੇ ਪਾਕਿਸਤਾਨ ਦੇ ਵਿੱਚ ਸਭ ਤੋਂ ਵਧੀਆ ਜ਼ਮੀਨ ਗਈ। ਆਪਣੇ ਬਜ਼ੁਰਗਾਂ ਤੋਂ ਹੀ ਪੁੱਛ ਸਕਦੇ ਆ ਕਿ ਜਿਹੜੀ ਵਧੀਆ ਜ਼ਮੀਨ ਸੀ ਉਹ ਪਾਕਿਸਤਾਨ ਦੇ ਵਿੱਚ ਰਹਿ ਗਈ ਸੀ, ਆਪਣੇ ਵਾਲਾ ਪਾਸਾ ਤਾਂ ਮਾਰੂ ਸੀ। ਉਹਨੂੰ ਡਿਵੈਲਪ ਕਰਨ ਦੇ ਲਈ ਇਹ ਯੂਨੀਵਰਸਿਟੀ ਬਣਾਈ ਗਈ ਤੇ ਯੂਨੀਵਰਸਿਟੀ ਨੇ ਬਹੁਤ ਵਧੀਆ ਪ੍ਰਬੰਧ ਵੀ ਕੀਤੇ ਜੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਮੈਂ ਦੇਖ ਰਿਹਾ ਕਿ ਕੋਈ ਯੂਨੀਵਰਸਿਟੀ ਵੱਲੋਂ ਕੋਈ ਇਦਾਂ ਦਾ ਸਟੈਪ ਨਹੀਂ ਆ ਰਿਹਾ ਕਿ ਜਿਹਦੇ ਨਾਲ ਕਿ ਕੋਈ ਜੁਗ ਪਲਟਾਊ ਡਿਸੀਜਨ ਆ ਜਾਵੇ ਜੀ। ਉਹਨਾਂ ਦੇ ਵੱਲੋਂ ਇਦਾਂ ਦੀਆਂ ਤੁਸੀਂ ਦੇਖ ਲਓ ਪਿੱਛੇ ਕਰਪਸ਼ਨ ਵੀ ਆਉਂਦੀਆਂ ਬੀਜਾਂ ਦੇ ਵਿੱਚ, ਕੀਟਨਾਸ਼ਕਾਂ ਦੇ, ਤੇ ਉਹਦੇ ਸਿੱਧੇ ਤਾਰ ਯੂਨੀਵਰਸਿਟੀ ਦੇ ਨਾਲ ਜੁੜਦੇ ਆ ਜੀ। ਕੋਈ ਬੰਦਾ ਆਪਣੇ ਸਿਰ ਗੱਲ ਲੈਣ ਲਈ ਤਿਆਰ ਨਹੀਂ। ਮੈਂ ਤਾਂ ਕਈ ਵਾਰੀ ਇਹ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਹਿ ਰਿਹਾ ਕਿ ਜਿੰਨੇ ਉੱਥੇ ਵਿਗਿਆਨੀ ਬਣਦੇ ਆ, ਵਿਗਿਆਨੀਆਂ ਦਾ ਤਾਂ ਕਿਸੇ ਦਾ ਨਾਂ ਹੀ ਨਹੀਂ ਆਉਂਦਾ ਕਿਉਂਕਿ ਸਾਡੇ ਲੋਕਾਂ ਨੂੰ ਆਦਤ ਵੀ ਹੈਗੀ, ਜਿੱਦਾਂ ਤੁਸੀਂ ਕਿਹਾ ਕਿ ਸਾਡੇ ਪ੍ਰੋਗਰਾਮ ਦੇ ਵਿਊ ਘੱਟ ਆ। ਘੱਟ ਹੋਣ ਦਾ ਕਾਰਨ ਕੀ ਆ ਕਿ ਸਾਨੂੰ ਇੱਕ ਤਰ੍ਹਾਂ ਦਾ ਹੋਰ ਬਣਾ ਦਿੱਤਾ ਚੀਜ਼, ਸਾਨੂੰ ਗਵਈਏ ਵਧੀਆ ਲੱਗਦੇ, ਸਾਡਾ ਇੰਟਰਸਟ ਹੀ ਗਵਾ ਦਿੱਤਾ। ਬਿਲਕੁਲ। ਹੁਣ ਵੀ ਤੁਸੀਂ ਦੇਖ ਲਓ ਕਿ ਯੂਨੀਵਰਸਿਟੀਆਂ ਦੇ ਵਿੱਚੋਂ ਜਿੱਥੇ ਇੱਥੇ ਖਬਰ ਇਹ ਫਲੈਸ਼ ਹੋ ਜੇ ਸਿੱਧੂ ਮੂਸੇਵਾਲੇ ਨੇ ਦਿੱਤਾ ਵੱਡਾ ਬਿਆਨ ਕਿ ਇਹਦੇ ਨਾਲ ਖੋਲਿਆ ਸਿੱਧਾ ਅਖਾੜਾ, ਤਾਂ ਮੇਰੇ ਖਿਆਲ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਦੀ ਝੜੀ ਲੱਗ
ਜੂਗੀ। ਬਿਲਕੁਲ, ਤੇ ਉਹ ਇਹ ਤੋਂ ਤੁਸੀਂ ਆਪਣੀ ਮਾਨਸਿਕਤਾ ਦੇਖ ਲਓ ਜੀ। ਹੁਣ ਯੂਨੀਵਰਸਿਟੀ ਦੇ ਵਿੱਚ ਵੀ ਕੀ ਆ ਕਿ ਗਵਈਏ ਤੇ ਭੰਡ ਜ਼ਿਆਦਾ ਨਿਕਲਦੇ ਆ ਜੀ। ਵਿਗਿਆਨੀ ਕੋਈ ਇਦਾਂ ਦਾ ਪੈਦਾ ਨਹੀਂ ਹੋ ਰਿਹਾ ਜਿਹੜਾ ਕਿ ਇਹਦਾ ਕੋਈ ਅਲਟਰਨੇਟਿਵ ਕੱਢ ਦੇਵੇ। ਬਿਲਕੁਲ। ਯੂਨੀਵਰਸਿਟੀਆਂ ਤੁਹਾਨੂੰ ਜਦੋਂ ਵੀ ਤੁਸੀਂ ਜਾਂਦੇ ਆ ਉੱਥੇ ਖਾਦਾਂ ਇੰਨੀਆਂ, ਕੀਟਨਾਸ਼ਕਾਂ ਦੀਆਂ ਇੰਨੀਆਂ ਗੱਲਾਂ ਹੋਈ ਜਾ ਰਹੀਆਂ। ਇੱਕ ਪਾਸੇ ਤਾਂ ਅਸੀਂ ਜ਼ਹਿਰੀਲਾ, ਹੁਣ ਸਾਨੂੰ ਸਮੱਸਿਆ ਕਿਉਂ ਆਈ ਆ? ਸਮੱਸਿਆ ਇਸੇ ਕਰਕੇ ਆਈ ਆ ਕਿ ਸੈਂਟਰ ਸਰਕਾਰ ਆਪਣੇ ਆਪ ਨੂੰ, ਕਿਉਂਕਿ ਸੈਂਟਰ ਤੇ ਹੀ ਬਹੁਤ ਵੱਡਾ ਬੋਝ ਆ, ਸਾਨੂੰ ਇਹ ਵੀ ਗੱਲ ਸਮਝਣੀ ਪੈਣੀ ਆ। ਸੈਂਟਰ ਦੇ ਉੱਤੇ ਇੰਨਾ ਜ਼ਿਆਦਾ ਬੋਝ ਆ ਕਿ ਕਣਕ ਝੋਨਾ ਚੱਕ ਲੈਂਦੇ ਆ, ਉੱਥੇ ਗੋਦਾਮਾਂ ਦੇ ਵਿੱਚ ਇਹ ਸੜ ਜਾਂਦਾ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਕੁਆਲਿਟੀ ਹੈ ਨਹੀਂ। ਹੁਣ ਕੁਆਲਿਟੀ ਕਿਹਨੇ ਸੁਧਾਰਨੀ ਆ? ਸਾਨੂੰ ਸੁਜੈਸ਼ਨ ਜਿਹੜੇ ਆ ਯੂਨੀਵਰਸਿਟੀ ਨੂੰ ਦੇਣੇ ਆ। ਤੇ ਯੂਨੀਵਰਸਿਟੀ ਵੱਲੋਂ ਸੁਜੈਸ਼ਨਸ ਕੀ ਆ? ਜਾਂ ਕਹਿ ਲਓ ਕਿ ਕਿਸਾਨ ਮੇਲੇ ਲੱਗਦੇ ਆ। ਪਹਿਲੀ ਗੱਲ ਤੇ ਇਹ ਆ ਕਿ ਕਿਸਾਨ ਮੇਲੇ ਕੰਪਲਸਰੀ ਹੋਣੇ ਚਾਹੀਦੇ ਆ। ਫਿਰ ਦੂਜਾ ਹੈ ਕਿ ਕਿਸਾਨਾਂ ਨੂੰ ਉਹਦਾ ਕੋਈ ਭੱਤਾ ਦੇਣਾ ਚਾਹੀਦਾ ਕਿ ਤੁਸੀਂ ਉੱਥੇ ਪਹੁੰਚੋ ਸਰਕਾਰ ਦੇ ਵੱਲੋਂ, ਕਿ ਤੁਸੀਂ ਆਪਣਾ ਕੰਮ ਛੱਡ ਕੇ ਜਾਣਾ, ਉਹਦੇ ਲਈ ਕੋਈ ਯੋਗ ਭੱਤਾ ਇੱਕ ਰੱਖੋ, ਕਿਰਾਇਆ ਰੱਖੋ, ਸਪੈਸ਼ਲ ਬੱਸਸ ਚੱਲਣੀ ਚਾਹੀਦੀਆਂ। ਕੋਈ ਪ੍ਰਬੰਧ ਹੀ ਹੈ ਨਹੀਂ। ਜਿਹੜਾ ਕੋਈ ਜਾਗਰੂਕ ਹੈਗਾ ਉੱਥੇ ਜਾਂਦਾ ਆ। ਤੇ ਉੱਥੇ ਜਾ ਕੇ ਵੀ ਕੀ ਗੱਲ ਆ ਕਿ ਕੁਛ ਜਦੋਂ ਜਿਹੜੇ ਸੈਮੀਨਾਰ ਵੀ ਹੁੰਦੇ ਆ ਜਾਂ ਕੁਛ ਸਹੂਲਤਾਂ ਮਿਲਦੀਆਂ, ਬਹੁਤ ਸਾਰੇ ਕਿਸਾਨਾਂ ਨੂੰ ਇਹੀ ਨਹੀਂ ਪਤਾ ਕਿ ਸਾਡੇ ਜਿਹੜੇ ਖੇਤੀਬਾੜੀ ਅਫਸਰ ਆ ਬਹਿੰਦੇ ਕਿੱਥੇ ਆ। ਬਹੁਤ ਘੱਟ ਲੋਕਾਂ ਨੂੰ ਪਤਾ। ਹਰ ਬਲਾਕ ਦੇ ਵਿੱਚ ਬੈਠੇ ਆ ਉਹ, ਤੇ ਉਹ ਖੇਤੀਬਾੜੀ ਅਫਸਰਾਂ ਨੇ 10-12 ਕਿਸਾਨ ਰੱਖੇ ਹੋਆ। ਉਹਨਾਂ ਨੂੰ ਹੀ ਦੱਸਦੇ ਆ ਵੀ ਆਹ ਤੁਸੀਂ ਆ ਜੀ ਨਵੀਂ ਚੀਜ਼ ਆਈ ਆ, ਯੂਨੀਵਰਸਿਟੀ ਨੇ ਰਿਕਮੈਂਡ ਕੀਤੀ ਆ, ਤੁਸੀਂ ਏਦਾਂ ਕਰਕੇ ਦੇਖੋ। ਉਹ 10-12 ਨੂੰ ਨਹੀਂ ਦੱਸਦੇ, ਅੱਗੇ ਗੱਲੇ ਨਹੀਂ ਕਰਦੇ। ਤੇ ਉਹ ਕਿਸਾਨ ਵੀ ਅੱਗੇ ਜਿਹੜੇ ਜਿੱਦਾਂ ਦਲਜੀਤ ਜੀ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਤੇ ਵੀ ਬਹੁਤ ਬੋਝ ਹੈ। ਸਰਕਾਰਾਂ ਤਾਂ ਕਰਕੇ ਕਿਉਂ ਕਣਕ ਝੋਨਾ ਬੀਜਿਆ ਜਾਂਦਾ, ਉਹਨਾਂ ਕੋਲ ਸਟਾਕ ਕਰਨ ਲਈ ਜਗ੍ਹਾ ਨਹੀਂ ਹੈਗੀ। ਪਰ ਜਿਹੜੀਆਂ ਸਾਡੀਆਂ ਸਰਕਾਰਾਂ ਉਹ ਤਾਂ 3-3 ਹਜ਼ਾਰ ਕਰੋੜ ਰੁਪਈਆ ਮੂਰਤੀਆਂ ਤੇ ਖਰਚ ਦਿੰਦੀਆਂ, ਜਹਾਜ਼ਾਂ ਤੇ ਖਰਚ ਦਿੰਦੀਆਂ। ਜੇਕਰ ਉਹੀ ਜਿਹੜਾ ਪੈਸਾ ਆ ਉਹ ਕਿਸਾਨਾਂ ਨੂੰ ਕਿਸੇ ਤਰ੍ਹਾਂ ਸਬਸਿਡੀ ਦੇ ਜਾਂ ਆਲਟਰਨੇਟ ਕ੍ਰੌਪ ਦੇ ਉਹਨੂੰ ਉਗਾਈ ਕਰਨ ਲਈ ਉਹਨੂੰ ਸਬਸਿਡੀ ਦਿੱਤੀ ਜਾਵੇ ਤਾਂ ਉਤਸ਼ਾਹਿਤ ਕੀਤਾ ਜਾਵੇ ਕਿਸਾਨਾਂ ਨੂੰ, ਤਾਂ ਮੇਰੇ ਖਿਆਲ ਕਿਸਾਨ ਕਿਉਂ ਨਹੀਂ ਲਾਊਗਾ। ਬਿਲਕੁਲ ਕਰਨੇ। ਇਹ ਮੈਂ ਇੱਥੇ ਜਿੰਦੀ ਜਾਗਦੀ ਐਗਜ਼ਾਮਪਲ ਆ। ਅਸੀਂ ਖਰਗੋਸ਼ ਰੱਖਣ ਦੀ ਕੋਸ਼ਿਸ਼ ਕੀਤੀ, ਜਿਹੜੇ ਤੁਸੀਂ ਦੇਖਿਆ ਹੋਣਾ ਕਿ ਚਿੱਟੇ ਸ਼ਹਿ ਜਿਹੜੇ ਹੁੰਦੇ, ਅਸੀਂ ਰੇਸ਼ਮ ਦੇ ਕੀੜੇ ਰੱਖਣ ਦੀ ਕੋਸ਼ਿਸ਼ ਕੀਤੀ। ਖੁੰਬਾਂ ਅਸੀਂ ਜਲੰਧਰ ਜ਼ਿਲ੍ਹੇ 'ਚ ਢਿੰਗਰੀ ਖੁੰਬ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਅਸੀਂ ਬੀਜੀ ਜਦੋਂ ਮੈਂ ਉੱਧਰ ਸੀ। ਬਟਰ ਖੁੰਬ ਅਸੀਂ ਬੀਜਦੇ ਰਹੇ ਹਾਂ। ਪਰ ਸਮੱਸਿਆ ਉੱਥੇ ਇਹੀ ਆ ਬਿਲਕੁਲ ਕਿ ਕਣਕ ਝੋਨਾ ਤਾਂ ਸਾਨੂੰ ਈਜ਼ੀਲੀ ਵਿਕ ਜਾਂਦਾ, ਸਾਡੀ ਹੋਰ ਕੋਈ ਫਸਲ ਆ ਉਹਦੇ ਬਾਰੇ ਪੁੱਛਦਾ ਹੀ ਕੋਈ ਨਹੀਂ ਤੁਹਾਨੂੰ। ਉੱਥੇ ਹੁਣ ਜਿੱਦਾਂ ਮੰਨ ਲਓ ਕਿ ਤੁਸੀਂ ਫੁੱਲ ਬੀਜ ਲੈਂਦੇ ਆ, ਫੁੱਲਾਂ ਦੀ ਜਿਹੜੀ ਮਾਰਕੀਟਿੰਗ ਹੈ ਦਿੱਲੀ ਦੇ ਵਿੱਚ ਆ। ਔਰ ਦਿੱਲੀ ਤੱਕ ਜਿਹੜਾ ਆਮ ਬੰਦਾ ਹੈ ਜਿਹਦੇ ਕੋਲ 2 ਖੇਤ ਆ, ਉਹ ਟਰਾਂਸਪੋਰਟੇਸ਼ਨ ਕਿੱਦਾਂ ਉੱਥੇ ਤੱਕ ਚੱਲ ਲਵੇ, ਉਹਦੇ ਲਈ ਕੋਈ ਸਰਕਾਰ ਦੇ ਵੱਲੋਂ ਪ੍ਰਬੰਧ ਹੀ ਨਹੀਂ ਕੀਤਾ ਜਾਂਦਾ। ਫਿਰ ਸਬਜ਼ੀਆਂ ਦੀ ਗੱਲ ਤੁਸੀਂ ਲਾ ਲਓ, ਸਬਜ਼ੀਆਂ ਦੇ ਵਿੱਚ ਕੀ ਆ, ਜਦੋਂ ਜ਼ਿਆਦਾ ਸਬਜ਼ੀ ਹੋ ਜਾਂਦੀ ਆ ਰਾਤ ਨੂੰ ਪਤਾ ਲੱਗਦਾ ਵੀ ਉੱਥੇ ਤਾਂ 1 ਰੁਪਈਏ ਨੂੰ ਹੋ ਗਈ ਜਾਂ 2 ਰੁਪਈਏ ਨੂੰ ਹੋ ਗਈ ਆ। ਜਿੱਦਣ ਸਾਡੀ ਸਬਜ਼ੀ ਬਿਲਕੁਲ ਖਤਮ ਹੋ ਜਾਂਦੀ ਆ ਉਸੇ ਦਿਨ ਪਤਾ ਨਹੀਂ ਫਿਰ ਕਿੱਥੋਂ ਆਈ ਜਾਂਦੀ ਆ। ਕਿਹੜੇ ਫਰੀਜ਼ਰ ਕਿਹੜੇ ਏਸੀਆਂ ਚੋਂ ਨਿਕਲ ਕੇ 40-40 ਰੁਪਈਏ 45 ਰੁਪਏ ਕਿਲੋ ਨੂੰ ਹੋ ਗਏ। ਇਸ ਵੇਲੇ ਤੁਸੀਂ ਦੇਖ ਲਓ 40-45 ਰੇਟ ਚੱਲ ਰਿਹਾ ਆ ਟਮਾਟਰਾਂ ਦਾ ਜਾਂ ਆਲੂਆਂ ਦਾ। ਜਦੋਂ ਕਿਸਾਨਾਂ ਦਾ ਆਉਣਾ ਆ ਉਸ ਵੇਲੇ ਰੇਟ ਜਿਹੜਾ ਆ ਬਿਲਕੁਲ ਹੀ ਘਟ ਜਾਂਦਾ। ਕਿਸਾਨਾਂ ਨੂੰ ਤਾਂ ਦਲਜੀਤ ਜੀ ਉਹ ਸਭ ਕੁਝ ਆਪ ਗਾਉਂਦੇ ਆ, ਸਾਰੀਆਂ ਉਹਦੀ ਫਸਲ ਦੀ ਰਾਖੀ ਕਰਦੇ ਆ, ਪੁੱਤਾਂ ਵਾਂਗੂ ਪਾਲਦੇ। ਉਹਨਾਂ ਨੂੰ ਤਾਂ 5 ਰੁਪਏ ਵੀ ਨਹੀਂ ਮਿਲਦੀ ਜਿਹੜੀ ਅੱਜ 45 ਰੁਪਏ ਵਿਕ ਰਹੀ ਹੈ। ਇਸ ਵੇਲੇ ਦਾ ਡਾਟਾ ਇਹ ਕਹਿੰਦਾ ਆ ਕਿ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਆ ਉਹਦੇ ਉੱਤੇ 2,52,000 ਦਾ ਕਰਜ਼ਾ ਐਵਰੇਜ। ਤੇ ਜਿਹੜਾ ਜਿਹੜਾ ਐਵਰੇਜ ਆ ਉਹਦੇ ਉੱਤੇ 2,52,000 ਦਾ, ਤੇ ਜਿਹੜਾ ਸਮੌਲ ਕਿਸਾਨ ਆ, ਛੋਟਾ ਕਿਸਾਨ ਆ, ਉਹਦੇ ਉੱਤੇ 5.5 ਲੱਖ ਦਾ ਕਰਜ਼ਾ ਐਵਰੇਜ ਦੱਸ ਰਿਹਾ ਇਹ। ਤੁਸੀਂ ਪੰਜਾਬ ਦੀ ਸਥਿਤੀ ਰੱਖੋ, 1981 ਦੇ ਵਿੱਚ ਇਕਨੋਮੀ ਦੇ ਬੇਸ ਦੇ ਉੱਤੇ ਭਾਰਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਰਾਜ ਸੀ ਪੰਜਾਬ। ਇਕਨੋਮੀ ਬੇਸ ਤੇ GDP ਦੇ ਬੇਸ, ਜਿਹਦੇ ਵਿੱਚ GDP ਦੇ ਹਿਸਾਬ ਨਾਲ ਤੁਸੀਂ ਲਾ ਲਈਏ 2001 ਤੱਕ ਆਉਂਦੇ ਇਹ 4ਥੇ ਨੰਬਰ ਤੇ ਆ ਗਿਆ। ਤੁਸੀਂ ਹੈਰਾਨ ਹੋਗੇ, ਇਸ ਵੇਲੇ 29 ਸਟੇਟ ਆ ਸਾਡੀਆਂ। ਉਸ ਵੇਲੇ ਤਾਂ ਸਟੇਟਾਂ ਵੀ ਬਹੁਤ ਘੱਟ ਸੀ। ਇਸ ਵੇਲੇ 29 ਸਟੇਟ ਸਾਡੀਆਂ ਹੋ ਗਈਆਂ ਆ, ਉਹਦੇ ਵਿੱਚੋਂ ਇਸ ਵੇਲੇ ਪੰਜਾਬ ਦਾ 14ਵਾਂ ਸਥਾਨ ਆ। ਤੇ ਸਾਡੀ 25% ਜਿਹੜੀ GDP ਆ ਉਹ ਖੇਤੀਬਾੜੀ ਤੋਂ ਆਉਂਦੀ ਆ। ਤੁਸੀਂ ਇਹ ਤੋਂ ਅੰਦਾਜ਼ਾ ਲਾਓ। 25% ਇੰਡਸਟਰੀ ਆ ਤੇ 50% ਜਿਹੜੀ ਸਾਡੀ ਸਰਵਿਸਿਜ਼ ਆ। 25% ਜਿਹੜੀ ਡਿੱਗੀ ਆ ਇੰਡਸਟਰੀ ਡਿੱਗੀ ਆ, ਸਰਵਿਸਿਜ਼ ਦੀ ਤੁਸੀਂ ਗੱਲੇ ਹੀ ਛੱਡ ਦਿਓ। ਦੂਜਾ ਹੁਣ ਜਿਹੜਾ ਅੰਕੜਾ ਇਸੇ ਸਾਲ ਦਾ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇੰਡੀਆ ਦੇ ਵਿੱਚ ਸਭ ਤੋਂ ਸਲੋ ਰੇਟ ਦੇ ਨਾਲ ਜਿਹੜੇ ਰਾਜ ਜਿਹੜੇ ਡਿਵੈਲਪ ਕਰ ਰਹੇ ਆ, ਜਿਹੜੀ GDP ਦੇ ਹਿਸਾਬ ਨਾਲ ਚੱਲ ਰਹੇ ਆ, ਉਹਦੇ ਦੂਜੇ ਨੰਬਰ ਦੇ ਉੱਤੇ ਪੰਜਾਬ ਆ, ਪਹਿਲੇ ਨੰਬਰ ਦੇ ਉੱਤੇ ਮਨੀਪੁਰ ਆ, ਦੂਜੇ ਨੰਬਰ ਦੇ ਉੱਤੇ ਪੰਜਾਬ ਆ। ਇਹ ਜਿਹੜੀਆਂ ਤਰਾਸਦੀਆਂ ਆ, ਕੱਲੀ ਤੁਸੀਂ ਇਹ ਤੇ ਨਾ ਗੱਲ ਲਾ ਕੇ ਰੱਖੋ। ਜਿੰਨਾ ਚਿਰ ਤੱਕ ਤੁਸੀਂ ਅਲਟਰਨੇਟਿਵ ਨਹੀਂ ਕੱਢਦੇ, ਹੁਣ ਤੁਸੀਂ ਦੇਖੋ ਕਿ ਝੋਨਾ ਆ, ਝੋਨੇ ਦਾ ਤੁਸੀਂ ਦੇ ਵੀ ਦਿੱਤਾ ਸਮਰਥਨ ਮੁੱਲ, ਹੋਰ 5-10 ਸਾਲਾਂ ਨੂੰ ਜਦੋਂ ਪਾਣੀ ਨਹੀਂ ਰਿਹਾ ਫਿਰ ਤੁਸੀਂ ਕੀ ਕਰੋਗੇ?
ਇਸ ਕਰਕੇ ਇਹਨਾਂ ਦਰਸ਼ਕਾਂ ਦਾ ਸਵਾਲ ਇਹ ਵਧੀਆ ਕਿ ਤੁਸੀਂ ਸਾਡੀਆਂ ਜਿਹੜੀਆਂ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ ਜੀ। ਅਸੀਂ ਹੁਣ ਤੱਕ ਤਾਂ ਗੱਲਾਂ ਇਹ ਕਰਦੇ ਸੀ ਆ ਜਿਹੜੇ ਪਿਛਲੇ 2004 ਤੋਂ ਲੈ ਕੇ 2017 ਦੇ ਵਿੱਚ ਫਿਰ 2019 ਤੱਕ ਸੁਪਰੀਮ ਕੋਰਟ ਦੀਆਂ ਜਿੰਨੀਆਂ ਵੀ ਰੂਲਿੰਗ ਆਉਂਦੀਆਂ ਰਹੀਆਂ ਉਹਨਾਂ ਉੱਤੇ ਗੱਲ ਕਰਦੇ ਰਹੇ ਕਿ ਸਾਡੇ ਤੋਂ ਪਾਣੀ ਖੋਹ ਲਿਆ ਜੀ। ਇਸ ਵੇਲੇ ਪਾਣੀ ਦੀ ਗੱਲ ਨਹੀਂ, ਇਹਨਾਂ ਵਿੱਚ ਚਰਚਾ ਜਿਹੜੇ ਬਿੱਲ ਲਿਆਂਦੇ ਗਏ ਸੀ ਇਹ ਤੇ ਪਹਿਲਾਂ ਪ੍ਰਾਇੋਰਟੀ ਪਾਣੀਆਂ ਦੇ ਉੱਤੇ ਹੋਣੀ ਚਾਹੀਦੀ ਸੀ ਕਿ ਜੇ ਸਾਡੇ ਕੋਲ ਪਾਣੀ ਨਹੀਂ ਰਹੇ ਅਸੀਂ ਇਹਦੇ ਲਈ ਕਿਹੜੀਆਂ ਫਸਲਾਂ ਉਗਾਈਏ ਤਾਂ ਕਿ ਕਿਸਾਨ ਨਿਸ਼ਚਿੰਤ ਹੋ ਕੇ ਬੀਜੇ। ਬਿਲਕੁਲ, ਜੋ ਇਸ ਵਕਤ ਕਿਸਾਨੀ 'ਚ ਨਿਗਾਰ ਆਇਆ, ਜੋ ਇਸ ਵਕਤ ਕਿਸਾਨ ਦੇ ਹਾਲਾਤ ਬਣੇ ਹੋਏ ਨੇ, ਇੰਨੀਆਂ ਔਂਕੜਾਂ ਚੱਲ ਰਿਹਾ, ਉਹਦੇ ਲਈ ਜਿਹੜੀਆਂ ਸਰਕਾਰਾਂ ਜ਼ਿੰਮੇਵਾਰ ਹੈ, ਸਰਕਾਰਾਂ ਦੀ ਨਾਕਾਮੀ ਆ ਕਿ ਉਹ ਕਿਸਾਨੀ ਨੂੰ ਸੰਭਾਲ ਨਹੀਂ ਸਕੀਆਂ। ਬਿਲਕੁਲ, ਤੇ ਇਹ ਹੁਣ ਇਦਾਂ ਹੋ ਗਿਆ ਕਿ ਪਹਿਲਾਂ ਗਲੋਬਲੀ ਹੈ ਨਹੀਂ ਸੀ ਇੰਨਾ, ਹੁਣ ਟਰਾਂਸਪੋਰਟੇਸ਼ਨ ਦੇ ਸਾਧਨ ਬਹੁਤ ਦੇਵ ਸਿੱਧੂ ਸਾਹਿਬ ਹੋ ਗਏ, ਹੁਣ ਬਾਹਰਲੇ ਦੇਸ਼ਾਂ ਤੋਂ ਘੱਟ ਕੀਮਤ ਦੇ ਉੱਤੇ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਮਿਲ ਜਾਂਦੀਆਂ, ਹੁਣ ਕਿਸੇ ਨੂੰ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ, ਪਹਿਲਾਂ ਹੁੰਦਾ ਸੀ ਹਨਾ। ਇਸੇ ਕਰਕੇ ਸਾਨੂੰ ਝਮਲਾਉਂਦੇ ਰਹੇ, ਸਾਡਾ ਸਾਰਾ ਪਾਣੀ ਜਿਹੜਾ ਹੈ ਯੂਜ਼ ਕਰ ਲਿਆ, ਅਸੀਂ ਵੀ ਚਲੋ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਤੇ ਉਦੋਂ ਤਾਂ ਅੰਨਦਾਤਾ ਕਹਿੰਦੇ ਰਹੇ। ਬਿਲਕੁਲ, ਜਦੋਂ ਉਹਨਾਂ ਦੀਆਂ ਲੋੜਾਂ ਖਤਮ ਹੋ ਗਈਆਂ, ਜਦ ਕਿ ਚਾਹੀਦਾ ਸਰਕਾਰਾਂ ਨੂੰ ਇਹ ਸੀ। ਹੁਣ ਤੁਸੀਂ ਦੇਖੋ ਕਿ ਜਿਹੜੇ ਹਰ ਦੇਸ਼, ਸਾਊਦੀ ਅਰਬ ਦੀ ਆਪਾਂ ਗੱਲ ਕਰ ਲਈਏ ਜੀ, ਜਦੋਂ ਤੋਂ ਇਹ ਗੱਲ ਚੱਲ ਪਈ ਆ ਕਿ ਇਲੈਕਟ੍ਰਿਸਿਟੀ ਨਾਲ ਕਾਰ ਚੱਲਣ ਲੱਗ ਪਈ ਆ, ਇਲੈਕਟ੍ਰੋਨਿਕ ਕਾਰਾਂ ਜਿਹੜੀਆਂ ਚੱਲ ਪਈਆਂ, ਉਹਦੇ ਵਿੱਚ ਆਪਾਂ ਸੋਲਰ ਦੀ ਵੀ ਗੱਲ ਕਰ ਸਕਦੇ ਹਾਂ ਤੇ ਚਾਰਜਿੰਗ ਦੀ ਵੀ ਗੱਲ ਕਰ ਸਕਦੇ ਹਾਂ। ਜਿੱਦਣ ਤੋਂ ਉਹ ਕਾਰਾਂ ਦੀ ਟਰਾਇਲ ਸ਼ੁਰੂ ਹੋਣੇ ਹੋ ਗਏ, ਜਦੋਂ ਗੱਲਾਂ ਸ਼ੁਰੂ ਹੋ ਗਈਆਂ, ਸਾਊਦੀ ਅਰਬ ਨੇ ਆਪਣੇ ਰੂਲਿੰਗ ਦੇ ਵਿੱਚ ਕਿੰਨਾ ਸਟ੍ਰਿਕਟ ਸੀ, ਕਿੰਨਾ ਕੱਟੜ ਸੀ, ਇਹਨਾਂ ਨੇ ਆਪਣੇ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ, ਇੰਡਸਟਰੀ ਨੂੰ ਨਹੀਂ ਉਗਾਉਣਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਹੋਟਲ ਮੈਨੇਜਮੈਂਟ ਦੇ ਵਿੱਚ ਕਿੰਨਾ ਕੰਮ ਕੀਤਾ, ਟੂਰਿਜ਼ਮ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਬੈਨ ਸੀ। ਦੁਬਈ ਨੇ ਕੀ ਕੀਤਾ, ਜਿੰਨੇ ਅਰਬ ਕੰਟਰੀਆਂ ਜਿਹੜੀਆਂ ਤੇਲ ਦੇ ਉੱਤੇ ਸੀ ਉਹਨੇ ਆਪਣੀ ਇਕਨੋਮੀ ਨੂੰ ਨਾਲ ਬਦਲਣਾ ਸ਼ੁਰੂ ਕਰ ਦਿੱਤਾ। ਸਾਡੀਆਂ ਸਰਕਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਿਰਫ ਆਪਣੇ ਮਫਾਦਾਂ ਦੇ ਲਈ ਇਹਨਾਂ ਨੇ ਕੋਈ ਸਾਨੂੰ ਅਲਟਰਨੇਟਿਵ ਨਹੀਂ ਦਿੱਤਾ, ਨਾ ਤਾਂ ਸਾਨੂੰ ਕੋਈ ਇੰਡਸਟਰੀ ਦਿੱਤੀ। ਚਾਹੀਦਾ ਇਹ ਸੀ ਕਿ ਜਦੋਂ ਸਾਡੀ ਇੰਡਸਟਰੀ ਜਿਹੜੀ ਆ ਉਹ ਐਗਰੋ ਬੇਸਡ ਹੁੰਦੀ, ਇਹ ਜਿੰਨੀਆਂ ਵੀ ਇੰਡਸਟਰੀਆਂ ਲਿਆਉਂਦੇ ਰਹੇ, ਸਾਡੀ ਜਿੰਨੀਆਂ ਚੀਜ਼ਾਂ ਸਾਨੂੰ ਦਿੱਤੀਆਂ ਉਹ ਸਾਡੀ ਹੈ ਹੀ ਨਹੀਂ ਸੀ, ਬਿਲੋਂਗਿੰਗ ਹੈ ਨਹੀਂ ਸੀ। ਝੋਨਾ ਲਿਆ ਕੇ ਦਿੱਤਾ, ਸਾਡੀ ਤਾਂ ਫਸਲ ਹੀ ਹੈ ਨਹੀਂ ਸੀ। ਜਿਹੜੀਆਂ ਇੰਡਸਟਰੀਆਂ ਵੀ ਲਾਈਆਂ ਗਈਆਂ, ਮੰਡੀ ਗੋਬਿੰਦਗੜ੍ਹ ਫੇਲ ਕਿਉਂ ਹੋ ਗਈ, ਲੋਹਾ ਸਾਡੇ ਕੋਲ ਹੈ ਹੀ ਨਹੀਂ ਸੀ, ਉਹ ਝਾਰਖੰਡ ਤੋਂ ਲਿਆਉਂਦੇ ਹੁੰਦੇ ਸੀ। ਬਿਲਕੁਲ, ਇਸੇ ਕਰਕੇ ਉਹ ਚੀਜ਼ਾਂ ਜਿਹੜੀਆਂ ਟਰਾਂਸਪੋਰਟੇਸ਼ਨ ਦਾ ਇੰਨਾ ਖਰਚਾ ਸੀ ਉਹ ਸਹਿਣ ਹੀ ਨਹੀਂ ਕਰ ਪਾਏ। ਇਸ ਕਰਕੇ ਜੇ ਉਹਨੂੰ ਐਗਰੋ ਬੇਸਡ ਬਣਾਇਆ ਜਾਂਦਾ ਤਾਂ ਕਿੱਦਾਂ ਨਹੀਂ ਕਾਮਯਾਬੀਆਂ ਹੋਣੀਆਂ ਸੀ, ਜੇ ਉਹਨੂੰ ਪਲਾਨ ਵਧੀਆ ਨੀਤੀਆਂ ਦੇ ਨਾਲ ਚਲਾਇਆ ਜਾਂਦਾ। ਪਰ ਨੀਤੀਆਂ ਵਾਲੇ ਤਾਂ ਇਹ ਆ ਕਿ ਉਹ ਵਿਰੋਧ ਕਰਨ ਦੇ ਲਈ ਉਹ ਟਰੈਕਟਰਾਂ ਦੇ ਉੱਤੇ ਜਾਂਦੇ ਆ। ਸਕੱਤਰੇਤ ਦੇ ਵਿੱਚ ਵੀ ਜਿੱਦਾਂ ਤੁਸੀਂ ਬਿੱਲ ਨਹੀਂ ਪਾਸ ਕਰਾਉਣ ਜਾਣਾ, ਉੱਥੇ ਲੜਾਈ ਲੜਨ ਜਾਣੀ ਆ, ਤੁਸੀਂ ਆਪਣੀ ਇੰਟੈਲੀਜੈਂਸ ਹੀ ਦਿਖਾਉਣੀ ਆ। ਇਸੇ ਕਰਕੇ ਮੈਂ ਬਾਰ-ਬਾਰ ਕਹਿੰਦਾ ਇਹ ਗੱਲਾਂ ਆਪਣੇ ਪੰਜਾਬੀ ਵੀਰਾਂ ਨੂੰ ਵੀ, ਪਹਿਲਾਂ ਤੁਸੀਂ ਜਿਹੜੇ ਵੀ ਬੰਦੇ ਚੁਣਦੇ ਆ ਉਹਦੀ ਐਜੂਕੇਸ਼ਨ ਦੇਖੋ ਕਿ ਇਹ ਬੰਦੇ ਨੂੰ ਅਕਲ ਹੈਗੀ ਆ, ਕਿ ਇਹ ਬੰਦਾ ਡਿਸਾਈਡ ਕਰ ਸਕਦਾ। ਇਹ ਸਭ ਕੁਝ ਜਿੰਨਾ ਭੱਠਾ ਬੈਠਾ ਆ, ਇਹ ਜਿੰਨੇ ਬਿੱਲ ਹੁਣ ਤੱਕ ਪਾਸ ਹੁੰਦੇ ਰਹੇ ਆ, ਅਸੀਂ ਅੱਖਾਂ ਮੀਟਦੇ ਰਹੇ, ਇਹਨਾਂ ਦੇ ਨਾ ਹੀ ਇੰਨੇ ਜ਼ਿਆਦਾ ਔਖੇ ਰੱਖ ਦਿੱਤੇ ਜਾਂਦੇ ਆ। ਹੁਣ ਜਿਹੜਾ ਮੈਂ ਪਹਿਲੇ ਬਿੱਲ ਦੀ ਗੱਲ ਕੀਤੀ ਆ, ਉਹਦਾ ਨਾਂ ਹੈਗਾ ਦਾ ਫਾਰਮਰਸ ਟ੍ਰੇਨਡ ਐਂਡ ਕਮਰਸ। ਇੱਕ ਜਿਹੜਾ ਬੰਦਾ 2.5 ਏਕੜ ਦਾ, ਉਹ 10 ਵੀ ਪੜਿਆ ਜਾਂ 12 ਏਕੜ ਜਾਂ ਇੰਨਾ 12 ਪੜਿਆ ਆ ਜਾਂ ਇਦੋਂ ਘੱਟ ਵੀ ਪੜੇ ਆ, ਉਹਨਾਂ ਨੂੰ ਜਾ ਕੇ ਪੁੱਛੋ ਇਹਦਾ ਮਤਲਬ ਕੀ, ਉਹਨੂੰ ਵਿਚਾਰਿਆਂ ਨੂੰ ਕੀ ਪਤਾ, ਵਿੱਚ ਜੋ ਮਰਜ਼ੀ ਲਿਖ ਦੋ। ਫਿਰ ਉਹ ਰੂਲ ਜਿਹੜੇ ਇੰਨੇ ਔਖੇ ਬਣਾ ਦਿੱਤੇ ਜਾਂਦੇ ਆ, ਉਹਦਾ ਕੁਛ ਪਤਾ ਹੀ ਨਹੀਂ। ਜੀ ਬਿਲਕੁਲ ਦਲਜੀਤ ਜੀ, ਜੇ ਇਹਨਾਂ ਬਿੱਲਾਂ ਵੱਲ ਮੋੜਾ ਕੱਟੀਏ ਤਾਂ ਜਿੱਦਾਂ ਆਪਾਂ ਗੱਲ ਕੀਤੀ ਕਿ ਉਸ ਦੂਜੇ ਦਿਨ ਤਾਂ ਜਿਹੜੀ ਸਰਬਸੰਮਤੀ ਨਾਲ ਇਹ ਬਿੱਲ ਪਾਸ ਕਰ ਲਏ ਗਏ, ਪਰ ਅੱਜ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਬਿੱਲਾਂ ਤੇ ਯੂ ਟਰਨ ਲਿਆ ਗਿਆ, ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ 'ਚ ਭਗਵੰਤ ਮਾਨ ਹੋਣਾ ਨੇ ਬਹੁਤ ਸਾਰੇ ਸਵਾਲ ਚੁੱਕੇ ਆ। ਮੈਂ ਚਾਹੁੰਦਾ ਕਿ ਆਪਾਂ ਉਹਨਾਂ ਸਵਾਲਾਂ ਤੇ ਵੀ ਇੱਕ ਇੱਕ ਕਰਕੇ ਚਰਚਾ ਜ਼ਰੂਰ ਕਰੀਏ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕੇਂਦਰ ਦੇ ਬਿੱਲ ਆ ਉਹਨਾਂ ਦੇ ਵਿੱਚ ਸਿਰਫ ਇਹ ਸੋਧ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ, ਸਿਰਫ ਇਹ ਅਮੈਂਡਮੈਂਟਸ ਕੀਤੀਆਂ ਗਈਆਂ, ਜਦ ਕਿ ਲੋੜ ਸੀ ਕਿ ਪੰਜਾਬ ਸਰਕਾਰ ਸੰਪੂਰਨ ਰੂਪ ਦੇ ਵਿੱਚ ਆਪਣੇ ਵੱਲੋਂ ਕੋਈ ਬਿੱਲ ਲੈ ਕੇ ਆਉਂਦੀ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਮੈਨੂੰ ਨਹੀਂ ਲੱਗਦਾ ਕਿ ਇਹ ਬਿਆਨ ਇਹਨਾਂ ਦਾ ਸਹੀ ਆ ਜੀ, ਕਿਉਂਕਿ ਬਿੱਲ ਆਪਣੇ ਲੈਵਲ ਦੇ ਉੱਤੇ ਲੈ ਆਂਦੀ। ਅਸੀਂ ਮੋਦੀ ਸਰਕਾਰ ਵੱਲ ਨੂੰ ਕਿਉਂ ਮੂੰਹ ਝਾਕ ਕੇ ਦੇਖ ਰਹੇ ਹਾਂ, ਅਸੀਂ ਕਿਉਂ ਰੇਲਾਂ ਰੋਕ ਰਹੇ ਹਾਂ? ਕਿਉਂਕਿ ਸਾਡੀਆਂ ਫਸਲਾਂ ਜੇ ਤਾਂ ਸਾਡੀ ਇਕੱਲੀ ਪੰਜਾਬ ਦੇ ਵਿੱਚ ਖਪਤ ਹੋ ਜਾਵੇ ਜੀ, ਫਿਰ ਤਾਂ ਅਸੀਂ ਪੰਜਾਬ ਦਾ ਐਕਟ ਬਣਾ ਲਈਏ। ਜੇ ਤਾਂ ਸਾਡਾ ਝੋਨਾ ਆ ਸਾਰਾ ਪੰਜਾਬ ਦੇ ਵਿੱਚ ਹੀ ਅਸੀਂ ਯੂਜ਼ ਕਰ ਲਈਏ, ਸਾਨੂੰ ਬਾਹਰਲੇ ਸਟੇਟਾਂ ਵਿੱਚ ਯੂਜ਼ ਹੀ ਨਾ ਕਰਨਾ ਪਵੇ। ਹੁਣ ਅਸੀਂ ਪੰਜਾਬ ਵਿੱਚ ਐਕਟ ਬਣਾ ਲੈਂਦੇ ਹਾਂ, ਹਰਿਆਣੇ ਵਾਲੇ ਕਹਿੰਦੇ ਨੇ ਵੀ ਤੁਹਾਡਾ ਐਕਟ ਤਾਂ ਸਾਡੇ ਇੱਥੇ ਲਾਗੂ ਹੀ ਨਹੀਂ ਹੁੰਦਾ, ਫਿਰ ਤੁਸੀਂ ਕੀ ਕਰੋਗੇ? ਹੁਣ FCI ਜਿਹੜਾ ਆ ਉਹ ਚੱਕਦਾ ਤੁਹਾਡੀਆਂ ਜਿਹੜਾ ਝੋਨਾ ਕਣਕ ਆ, ਅਸੀਂ ਗੱਲ ਕਰਦੇ ਹਾਂ ਕਿ 32% ਸੈਂਟਰ ਪੂਲ ਵਿੱਚ ਜਾ ਰਿਹਾ, ਸੈਂਟਰ ਦੇ ਵਿੱਚ 32% ਸਾਡੀ ਉਪਜ ਜਾ ਰਹੀ ਆ। ਹੁਣ ਉਹ 32% ਕੀ ਸਾਡੇ ਕੋਲ ਇੱਥੇ ਅਸੀਂ ਪੰਜਾਬ ਸਰਕਾਰ ਕਿਹਨੂੰ ਵੇਚ ਦੂੰਗੀ? ਬਿਲਕੁਲ। ਇਸ ਕਰਕੇ ਜਿਹੜਾ ਲਾਅ ਆ, ਲਾਅ ਤਾਂ ਸੈਂਟਰ ਲੈਵਲ ਦੇ ਉੱਤੇ, ਅਮੈਂਡਮੈਂਟ ਵੀ ਉੱਥੇ ਉਸੇ ਲੈਵਲ ਦੇ ਉੱਤੇ ਹੋਣੀ ਸੀ। ਜਿਆਦਾ ਤੁਸੀਂ ਬਹੁਤ ਜ਼ਿਆਦਾ ਪਾਵਰਫੁਲ ਸਟੇਟ ਤੁਹਾਡੀ ਹੈਗੀ ਆ, ਫਿਰ ਤਾਂ ਤੁਸੀਂ ਮੰਨ ਲਓ ਤੁਸੀਂ ਤਾਂ ਪਹਿਲਾਂ ਹੀ ਕਰ ਜਾਈਆਂ,
ਤੁਹਾਨੂੰ ਜਦੋਂ ਕਣਕ ਝੋਨਾ ਜਦੋਂ ਆਉਂਦਾ ਹਰ ਵਾਰੀ ਤੁਹਾਨੂੰ ਕੈਸ਼ ਕ੍ਰੈਡਿਟ ਲੈਣਾ ਪੈਂਦਾ ਜੀ, ਰਿਜ਼ਰਵ ਬੈਂਕ ਦੇ ਕੋਲੋਂ ਹਾੜੇ ਕੱਢਣੇ ਪੈਂਦੇ ਆ ਕਿ ਸਾਨੂੰ ਇੰਨੇ ਦੇ ਦੋ ਹਰ ਵਾਰੀ ਜੀ। ਉਹ ਹਰ ਵਾਰੀ ਇਹਨਾਂ ਨੂੰ ਰਿਫਿਊਜ਼ ਕਰਦੇ ਆ ਕਿ ਤੁਸੀਂ ਕਰਜ਼ਾ ਸਾਡਾ ਬਹੁਤ ਮਾੜਾ ਆ, ਤੁਹਾਡੇ ਤਾਂ ਹਾਲਾਤ ਹੀ ਮੈਂ ਜਿੱਦਾਂ ਪਹਿਲਾਂ ਤਾਂ ਗੱਲ ਦੱਸੀ। ਬਿਲਕੁਲ, ਪਰ ਇੱਥੇ ਉਹਨਾਂ ਨੇ ਅਗਲੀ ਗੱਲ ਕੀਤੀ ਕਿ ਜਿੱਦਾਂ ਬਿੱਲ ਜਿਹੜੇ ਲਿਆਂਦੇ ਗਏ ਤੇ ਜਿਹੜੇ ਕਾਂਗਰਸੀ ਆ ਉਹ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਆ ਕਿ ਆਪਣੀ ਪਿੱਠ ਥਾਪੜ ਰਹੇ ਆ, ਲੱਡੂ ਵੰਡ ਰਹੇ ਆ ਕਿ ਬਹੁਤ ਵੱਡਾ ਇਤਿਹਾਸ ਰਚਤਾ ਮੁੱਖ ਮੰਤਰੀ ਸਾਹਿਬ ਹੁਣਾਂ ਨੇ, ਪਰ ਬਦਲਿਆ ਤਾਂ ਅਸਲ ਦੇ ਵਿੱਚ ਕੁਝ ਵੀ ਨਹੀਂ। ਬਿੱਲ ਜਿਹੜੇ ਕੇਂਦਰ ਸਰਕਾਰ ਦੇ ਅਜੇ ਵੀ ਉੱਥੇ ਦੇ ਉੱਥੇ ਆ। ਉਹਨਾਂ ਦਾ ਕਹਿਣਾ ਇਹ ਆ ਕਿ ਅਜੇ ਲੜਾਈ ਸ਼ੁਰੂ ਹੋਈ ਆ ਤੇ ਜਿੱਤ ਤੋਂ ਜਿਹੜੀ ਲੜਾਈ ਤੋਂ ਪਹਿਲਾਂ ਹੀ ਆਪਣੀ ਜਿੱਤ ਦੇ ਵਿਗਲ ਵਜਾ ਰਹੇ ਆ। ਇਹ ਗੱਲ ਇਹਨਾਂ ਦੀ ਸਹੀ ਆ ਜੀ, ਪਰ ਇਹ ਇਦਾਂ ਹੀ ਹੁੰਦਾ ਆ। ਕਾਂਗਰਸੀ ਇਹ ਗਲਤ ਗੱਲ ਕਰ ਰਹੇ ਆ ਲੱਡੂਆਂ ਵੰਡਣ ਦਾ ਜਾਂ ਕਿਦਾਂ। ਇਹ ਸਿਰਫ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਕੀ ਪ੍ਰਭਾਵ ਦੇਣਾ ਜੀ, ਕਿ ਜਿੱਦਾਂ ਹੁਣ ਉਦੋਂ ਵੀ ਇਹ ਕਹਿੰਦੇ ਰਹੇ ਆ ਕਿ ਕੈਪਟਨ ਜਿਹੜਾ ਆ ਪਾਣੀਆਂ ਦਾ ਰਾਖਾ ਆ। ਦੇਖੋ ਹਰ ਇੱਕ ਸਿਆਸਤ ਕਰਨੀ ਆ, ਉਹਨਾਂ ਦਾ ਕੰਮ ਵੀ ਇਹੀ ਆ, ਇਸੇ ਗੱਲ ਦੀਆਂ ਉਹ ਖੱਟੀਆਂ ਖਾਂਦੇ ਆ, ਰੋਟੀਆਂ ਵੀ ਉਹਨਾਂ ਦੀਆਂ ਇਸੇ ਚੱਲਦੇ ਉੱਤੇ ਚੱਲਦੀਆਂ ਕਿ ਉਹ ਰਾਖੀ ਸਾਮਤ ਵਾਂਗੂ ਕੋਈ ਨਾ ਕੋਈ ਇਸ਼ੂ ਲੱਭਦੇ ਹੁੰਦੇ ਆ ਕਿ ਅਸੀਂ ਕਿਹਦੇ ਨਾਲ ਅਸੀਂ ਸਿਆਸਤ ਦੇ ਵਿੱਚ ਬਣੇ ਰਹਿਣਾ। ਪਰ ਬਿੱਲ ਜਿਹੜਾ ਆ ਉਦੋਂ ਤੱਕ ਨਹੀਂ ਇਹ ਪਾਸ ਹੋਣਾ ਜਦੋਂ ਤੱਕ ਇਹ ਰਾਸ਼ਟਰਪਤੀ ਇਹਨੂੰ ਐਕਸੈਪਟ ਨਹੀਂ ਕਰਦਾ। ਜੀ, ਗਵਰਨਰ ਉਹਦਾ ਦੂਤ ਬੈਠਾ ਇੱਥੇ ਸਾਡੇ, ਗਵਰਨਰ ਜਿਹੜਾ ਆ ਉਹਦੇ ਕੋਲ ਜਾਣੀ ਚਿੱਠੀ, ਉਹਦੀ ਮਰਜ਼ੀ ਆ ਉਹਨੇ ਉੱਥੇ ਪਹੁੰਚਾਉਣੀ ਜਾਂ ਨਹੀਂ ਪਹੁੰਚਾਉਣੀ। ਹੁਣ ਇੱਥੇ ਵੀ ਮਤਭੇਦ ਆ ਕਿ ਗਵਰਨਰ ਤੇ ਰਾਸ਼ਟਰਪਤੀ ਬਣਾਏ ਤਾਂ ਇਸੇ ਕਰਕੇ ਸੀ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਤਾਂ ਜੀ ਰਬੜ ਦੀ ਮੋਹਰ ਸੀ। ਜੀ, ਅਸਲ ਦੇ ਵਿੱਚ 1947 ਤੋਂ 1950 ਤੱਕ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜੇ ਬੰਦੇ ਪ੍ਰਧਾਨ ਮੰਤਰੀ ਬਣਨਗੇ ਇਹਨਾਂ ਨੇ ਆਪਣੀ ਮਿਸਯੂਜ਼ ਕਰਨੀ ਆ। ਜੀ, ਇੱਕ ਇਹਨਾਂ ਦੇ ਉੱਤੇ ਵੀ ਇੱਕ ਬੰਦਾ ਬਿਠਾ ਜੀ, ਉਹ ਆਪਣੀ ਗੱਲ ਮੰਨਦੀ ਸੁਣੂਗਾ। ਇਹ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਸੀਗੀਆਂ ਚੀਜ਼ਾਂ, ਜਿੱਦਾਂ ਸਾਨੂੰ ਇੰਗਲੈਂਡ ਦਾ ਵੀ ਲਾਅ ਦੀਦਾ ਸੀ, ਸਾਨੂੰ ਅਮਰੀਕਾ ਦਾ ਵੀ ਲਾਅ ਦੀਦਾ ਸੀ, ਸਾਨੂੰ ਜਰਮਨ ਦਾ ਵੀ ਦੀਦਾ ਸੀ। ਉਹਨਾਂ ਨੇ ਬੜੀ ਰਿਸਰਚ ਕਰ ਕਰਕੇ ਚੀਜ਼ਾਂ ਚੱਕੀਆਂ। ਹੁਣ ਲੋਕ ਸਭਾ ਦੇ ਵਿੱਚ ਉਹਨਾਂ ਨੇ ਦੇਖ ਲਿਆ ਵੀ ਵੋਟਾਂ ਕਿਸੇ ਨੂੰ ਵੀ ਪਾਈਆਂ ਜਾ ਸਕਦੀਆਂ, ਇੱਕ ਅਨਪੜ੍ਹ ਬੰਦਾ ਵੀ ਜਿੱਤ ਕੇ ਜਾ ਸਕਦਾ ਸੀ। ਉਹਨਾਂ ਨੇ ਇੱਕ ਉੱਪਰ ਰੱਖ ਦਿੱਤਾ ਰਾਜ ਸਭਾ ਦਾ ਵੀ ਇਹਦੇ ਵਿੱਚ ਇੰਟੈਲੀਜੈਂਟ ਬੰਦੇ ਜਾਣਗੇ। ਪਰ ਹੁਣ ਜਦੋਂ ਉਹਦਾ ਹੋ ਹੀ ਨਹੀਂ ਰਿਹਾ, ਉਹ ਚੀਜ਼ਾਂ ਜਿਹੜੀਆਂ ਆ ਨਹੀਂ ਹੋ ਰਹੀਆਂ, ਤਾਂ ਫਿਰ ਮੈਨੂੰ ਲੱਗਦਾ ਨਹੀਂ ਹੁਣ ਉਹ ਰਾਸ਼ਟਰਪਤੀ ਜਿਹੜਾ ਆ ਉਹ ਵੀ ਉਹਨਾਂ ਨੇ ਆਪਣਾ ਬਣਾ ਲਿਆ। ਜੀ, ਜਿਸ ਬੰਦੇ ਨੇ ਉਦੋਂ ਵੀ ਤਾਂ ਵਿਰੋਧ ਹੋ ਰਿਹਾ ਸੀ ਜਦੋਂ ਉਹਨੇ ਸਾਈਨ ਕੀਤੇ ਜ਼ਿਆਦਾ, ਕਿਉਂਕਿ ਇਹਦੇ ਕੋਲ ਅਨਲਿਮਿਟਿਡ ਪਾਵਰ ਹੁੰਦੀ ਟਾਈਮ ਦੀ ਰਾਸ਼ਟਰਪਤੀ ਦੇ ਕੋਲ। ਇਹ ਆਪਣੇ ਕੋਲ ਜਿੰਨਾ ਚਿਰ ਮਰਜ਼ੀ ਰੱਖ ਸਕਦਾ ਬਿੱਲ ਕਿਸੇ ਨੂੰ ਵੀ, ਪਰ ਉਹਨਾਂ ਨੇ ਜਿਸ ਕਾਹਲੀ ਦੇ ਨਾਲ ਸਾਈਨ ਕੀਤੇ ਆ ਕੀ ਤੁਹਾਡੇ ਸਾਈਨ ਉਹ ਕਰ ਦੂੰਗਾ? ਬਿਲਕੁਲ। ਇਸ ਕਰਕੇ ਇਹ ਆ ਕਿ ਇਹ ਵਕਤ ਤੋਂ ਪਹਿਲਾਂ ਦੀਆਂ ਟੱਕਰਾਂ, ਪਰ ਇਹਦੇ ਨਾਲ ਕਾਂਗਰਸ ਜ਼ਰੂਰ ਇਸ ਗੱਲ ਦੇ ਵਿੱਚ ਹੋ ਗਿਆ ਕਿ ਅਸੀਂ ਤਾਂ ਜੀ ਕੁਛ ਨਾ ਕੁਛ ਕੀਤਾ ਆ। ਇਸ ਗੱਲ ਦਾ ਫਾਇਦਾ ਸ਼ਾਇਦ ਮਿਲ ਜਾਵੇ। ਬਿਲਕੁਲ। ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਦਲਵੀਰ ਹਲਵਾਰ ਵੀ ਹੁਣੀ ਜਿਹੜਾ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ। ਨਾਲ ਦੀ ਨਾਲ ਜਸਜੀਤ ਸਿੰਘ ਜੱਸ ਹੁਣਾਂ ਦੀ ਟਿੱਪਣੀ ਆਈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੈਜ਼ੈਂਟ ਟਾਈਮ ਹੈ ਇਹਦੇ ਵਿੱਚ ਸਿਰਫ ਕਿਸਾਨੀ ਨੇ ਦੇਸ਼ ਨੂੰ ਬਚਾਇਆ ਹੋਇਆ, ਪਰ ਜਿਹੜੀ ਮੌਜੂਦਾ ਮੋਦੀ ਸਰਕਾਰ ਹੈ ਉਹ ਕਿਸਾਨੀ ਨੂੰ ਕਾਰਪੋਰੇਟ ਹੱਥਾਂ, ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਤੇ ਚਰਚਾ ਕੀਤੀ ਕਿ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਸੌਂਪਣ ਦੀ ਤਿਆਰੀ ਕਰ ਰਹੀ ਆ। ਤੇ ਨਾਲ ਦੀ ਨਾਲ ਆਰ.ਕੇ. ਕੁਮਾਰ ਹੁਣਾਂ ਦੀ ਵੀ ਟਿੱਪਣੀ ਆਈ ਆ। ਉਹ ਕਹਿ ਰਹੇ ਕਿ ਜੋ ਕੁਝ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਕੀਤਾ ਜਾ ਰਿਹਾ ਜਾਂ ਬਾਕੀ ਪਾਰਟੀਆਂ ਵੱਲੋਂ ਵੀ, ਉਹ ਵੀ ਇੰਦਰਜੀਤ ਵਰਮਾ ਹੁਣਾਂ ਵਾਂਗੂ ਇਹੀ ਗੱਲ ਕਰ ਰਹੇ ਕਿ ਸਾਰੀ ਸਿਰਫ ਪੋਲਿਟਿਕਸ ਖੇਡੀ ਜਾ ਰਹੀ ਹੈ। ਬਿਲਕੁਲ ਜੀ। ਤੇ ਦਲਜੀਤ ਜੀ, ਇਹਦੇ ਨਾਲ ਨਾਲ ਜਿੱਦਾਂ ਤੁਸੀਂ ਕਿਹਾ ਕਿ ਰਾਸ਼ਟਰਪਤੀ ਤੇ ਗਵਰਨਰ ਦਾ ਅਗਲਾ ਸਟੈਪ ਆ, ਪਰ ਜਿੱਦਾਂ ਵਧਾਈਆਂ ਦਿੱਤੀਆਂ ਜਾ ਰਹੀਆਂ, ਪਹਿਲਾਂ ਗਵਰਨਰ ਕੋਲ, ਹੁਣ ਗਵਰਨਰ ਸਾਹਿਬ ਕੋਲ ਬਿੱਲ ਜਾਂਦੇ ਆ। ਪਹਿਲੀ ਗੱਲ ਤਾਂ ਆਸ ਇਹ ਆ ਕਿ ਉਹ ਏਡੀ ਛੇਤੀ ਸਾਈਨ ਕਰਨਗੇ ਨਹੀਂ, ਕਿਉਂਕਿ ਉਹਨਾਂ ਤੋਂ ਹੁਕਮ ਜਿਹੜੇ ਆ ਉਹ ਸੈਂਟਰ ਸਰਕਾਰ ਨੂੰ, ਜਿੱਦਾਂ ਤੁਸੀਂ ਕਿਹਾ ਸਰਕਾਰਾਂ ਆਪਣੇ ਬੰਦੇ ਲਾਉਂਦੀਆਂ, ਤਾਂ ਉਹਨਾਂ ਨੇ ਉਹੀ ਕਰਨਾ ਜੋ ਸੈਂਟਰ ਸਰਕਾਰ ਉਹਨਾਂ ਨੇ ਕਹੂਗੀ। ਪਰ ਜੇ ਕਿਤੇ ਉਹ ਬਿੱਲ ਤੇ ਸਾਈਨ ਦਸਤਖਤ ਕਰ ਵੀ ਦਿੰਦੇ, ਉਸ ਤੋਂ ਬਾਅਦ ਜੇ ਰਾਸ਼ਟਰਪਤੀ ਸਾਹਿਬ ਹੁਣਾਂ ਕੋਲ ਜਾਣਾ, ਤੁਹਾਨੂੰ ਲੱਗਦਾ ਕਿ ਸਭ ਕੁਝ ਇੰਨਾ ਸੌਖਾ ਹੈ? ਨਹੀਂ, ਰਾਜਪਾਲ ਦੀ ਭੂਮਿਕਾ ਸਿਰਫ ਇਹਦੇ ਵਿੱਚ ਇੰਨੀ, ਕਿਉਂਕਿ ਰਾਜਪਾਲ ਜਿਹੜਾ ਉਹ ਦੂਤ ਹੁੰਦਾ ਜੀ, ਰਾਸ਼ਟਰਪਤੀ ਜਿਹੜਾ ਰਾਜਾ ਸਾਡੇ ਦੇਸ਼, ਉਹਨੇ ਆਪਣੇ ਦੂਤ ਰੱਖੇ ਆ ਕਿ ਇਹਨਾਂ ਨੇ ਤਾਂ ਉਹਦੇ ਜਾਨੀ ਸਿੱਧਾ ਤੁਸੀਂ ਰਾਸ਼ਟਰਪਤੀ ਜਿੱਦਾਂ ਕਹ ਲਓ ਰਾਜੇ ਨੂੰ ਨਹੀਂ ਮਿਲ ਸਕਦੇ। ਰਾਜਪਾਲ ਤੱਕ ਗੱਲ ਪਹੁੰਚਾਉਣੀ ਹੈ, ਰਾਜਪਾਲ ਨੇ ਉਹ ਪੱਤਰ ਰਾਸ਼ਟਰਪਤੀ ਕੋਲ ਲੈ ਕੇ ਜਾਣਾ, ਫਿਰ ਉਸ ਤੋਂ ਬਾਅਦ ਉਹ ਸਾਈਨ ਕਰਦਾ ਨਹੀਂ ਕਰਦਾ ਜਾਂ ਆਪਣੇ ਕੋਲ ਰੱਖ ਲੈਂਦਾ, ਉਹਦੀ ਮਰਜ਼ੀ ਆ, ਜਾਂ ਉਹ ਵਾਪਸ ਭੇਜ ਦਿੰਦਾ, ਉਹ ਵਾਪਸ ਹੀ ਭੇਜ ਸਕਦਾ। ਹੁਣ ਇਹਦੇ ਵਿੱਚ ਇਹ ਹੈ ਕਿ ਅਗਲਾ ਸਟੈਪ ਹੈਗਾ ਸੁਪਰੀਮ ਕੋਰਟ ਜੀ। ਧਾਰਾ 131 ਇਹ ਕਹਿੰਦੀ ਹੈ ਕਿ ਤੁਸੀਂ ਜਦੋਂ ਵਿਵਾਦ ਹੋਣ ਸਟੇਟਾਂ ਦੇ ਵਿੱਚ ਤੇ ਸੈਂਟਰ ਦੇ ਵਿੱਚ, ਇਹ ਪਹਿਲਾ ਵਿਵਾਦ ਨਹੀਂ ਹੈਗਾ, ਸਾਡਾ ਪਾਣੀਆਂ ਦਾ ਮੁੱਦਾ ਚੱਲ ਰਿਹਾ ਆ, ਸਿਟੀਜ਼ਨ ਅਮੈਂਡਮੈਂਟ ਦਾ ਐਕਟ ਕੇਰਲਾ ਤੇ ਸੈਂਟਰ ਸਰਕਾਰ ਦਾ ਚੱਲਣ ਡਿਆ, NIA ਐਕਟ ਜਿਹੜਾ ਛੱਤੀਸਗੜ੍ਹ ਤੇ ਸੈਂਟਰ ਸਰਕਾਰ ਦਾ ਚੱਲਣ ਡਿਆ ਆ। ਬਹੁਤ ਸਾਰੀਆਂ ਸੈਂਟਰ ਸਰਕਾਰਾਂ ਦੇ ਨਾਲ ਸਟੇਟਾਂ ਦੇ ਰੌਲੇ ਪੈ ਰਹੇ ਆ ਹੁਣ ਤੱਕ, ਅਸਾਮ ਤੋਂ ਲੈ ਕੇ ਸਾਰੇ ਸਟੇਟਾਂ ਦੇ ਹੀ ਆ। ਉਹਦੇ ਵਿੱਚ ਇਹ ਹੈ ਕਿ ਉਹਦੀ ਜਿਹੜੀ ਸੁਣਵਾਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਲੋਕਲ ਅਦਾਲਤਾਂ ਨਹੀਂ ਸੁਣ ਸਕਦੀਆਂ, ਉਹਦੇ ਵਿੱਚ ਸੁਪਰੀਮ ਕੋਰਟ ਇਹਦਾ ਡਿਸਾਈਡ ਕਰੂਗੀ। ਸੁਪਰੀਮ ਕੋਰਟ ਦੇ ਵਿੱਚ ਜਾਣਗੇ, ਉਹਦੇ ਵਿੱਚ ਕੀ ਗੱਲਾਂ ਬਾਤਾਂ ਸੁਪਰੀਮ ਕੋਰਟ ਦੀ ਕੀ ਡਿਸੀਜਨ ਲੈਂਦੀਆਂ, ਫਿਰ ਇਹ ਆ ਕਿ ਸਰਕਾਰ ਕਿੰਨੀ ਤਿਆਰੀ ਦੇ ਨਾਲ ਜਾਂਦੀ।
ਪਰ ਜਿੰਨਾ ਵੀ ਹੁਣ ਪਾਣੀਆਂ ਦੇ ਜਿਹੜੇ ਕੇਸ ਆ ਉਹ ਫੇਲ ਇਸੇ ਕਰਕੇ ਹੋਇਆ, ਸਾਡੀ ਤਿਆਰੀ ਕੋਈ ਨਹੀਂ ਸੀ। ਆ ਐਡੀ ਵੱਡੀ ਫੌਜ ਇਹਨਾਂ ਨੇ ਰੱਖੀ ਆ ਸਟੇਟ ਗਵਰਨਮੈਂਟ ਵਾਲਿਆਂ ਨੇ, ਆਪਣੇ ਪੰਜਾਬ ਵਾਲਿਆਂ ਨੇ, ਇਹ ਕੁਛ ਪਤਾ ਹੀ ਨਹੀਂ ਕੀ ਕਰ ਰਹੇ ਆ। ਹੁਣ ਬਿੱਲ ਜਿਹੜਾ ਆ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਇਹ ਦੱਸ ਰਹੇ ਆ ਵੀ ਰਾਤ ਨੂੰ ਪਹੁੰਚਾਈਆਂ ਵੀ ਤਾਂ ਹੀ ਨਹੀਂ ਗਈਆਂ ਪੰਕਤੀਆਂ, ਜਿਹੜੇ ਪੇਪਰ ਜਿਹੜੇ ਸੀ ਉਹਦਾ ਕਾਰਨ ਇਹ ਸੀ ਉਹ ਸਟਿਲ ਵਰਕਿੰਗ ਕਰ ਰਹੇ ਸੀ। ਦੂਜਾ ਇਹ ਆ ਕਿ ਉਹ ਆਪ ਹੀ ਨਹੀਂ ਸੀ ਸ਼ੋਰ ਜੀ। ਹੁਣ ਇਹ ਸ਼ੋਰਟੀ ਦੇ ਤੁਸੀਂ ਬਾਹਰ ਹੀ ਲਾ ਲਓ ਹਿਸਾਬ ਵੀ ਜਿਹੜਾ MSP ਦੀ ਵੀ ਗੱਲ ਕੀਤੀ ਉਹ ਕਣਕ ਝੋਨੇ ਦੀ ਗੱਲ ਹੋਈ ਜੀ, ਜਿੱਦਾਂ ਕੋਈ ਪੰਜਾਬ ਦੇ ਵਿੱਚ ਹੋਰ ਫਸਲ ਹੋਈ ਨਹੀਂ ਰਹੀ, ਬਿਲਕੁਲ ਸਿਰਫ ਜਿੱਦਾਂ ਵੀ ਰੌਲਾ ਹੀ ਕਣਕ ਝੋਨੇ ਦਾ। ਇਸ ਕਰਕੇ ਇੱਥੇ ਭਗਵੰਤ ਮਾਨ ਹੁਣਾਂ ਨੇ ਵੀ ਇਹੀ ਕਿਹਾ ਕਿ ਜਦੋਂ ਗੱਲ ਸਿਰਫ MSP ਦੀ ਝੋਨੇ ਦੀ ਤੇ ਕਣਕ ਦੀ, ਤੇ ਜਦੋਂ ਕਿ ਅਸੀਂ ਕਹਿੰਦੇ ਆ ਕਿ ਕਿਸਾਨ ਹੋਰ ਵੀ ਫਸਲਾਂ ਉਗਾਵੇ, ਹੋਰ ਫਸਲਾਂ ਉਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ, ਫਿਰ ਸਿਕਿਉਰਿਟੀ ਜਾਂ MSP ਸਿਰਫ ਕਣਕ ਝੋਨੇ ਤੇ ਕਿਉਂ ਦਿੱਤੀ ਜਾਂਦੀ ਆ। ਉਹਨਾਂ ਕਿਹਾ ਕਿ ਜਿਹੜਾ ਕਿਸਾਨ ਨਰਮਾ ਬੀਜਦਾ ਜਾਂ ਮੱਕੀ ਬੀਜਦਾ, ਕੀ ਉਹ ਕਿਸਾਨ ਨਹੀਂ? ਬਿਲਕੁਲ ਇਹ ਗੱਲ ਜਾਇਜ਼ ਆ। ਹੁਣ ਸਾਡੇ ਇੱਥੇ ਦੁਆਬੇ ਦੀ ਗੱਲ ਕਰ ਲਓ, ਇੱਥੇ ਆਲੂ ਕਿੰਨਾ ਜ਼ਿਆਦਾ ਹੁੰਦਾ, ਪੁਦੀਨਾ ਕਿੰਨਾ ਜ਼ਿਆਦਾ ਹੁੰਦਾ, ਫਿਰ ਆਪਾਂ ਮਾਲਵੇ ਦੀ ਗੱਲ ਕਰ ਲਓ, ਕਪਾਹ ਨਰਮਾ ਉਹਦੀ ਆਪਾਂ ਗੱਲ ਕਰ ਸਕਦੇ ਹਾਂ, ਫਿਰ ਮੱਕੀ ਦੀ ਗੱਲ ਕਰ ਸਕਦੇ ਆ, ਕੰਢੀ ਦੇ ਇਲਾਕੇ ਦੇ ਵਿੱਚ ਮੱਕੀ ਕਿੰਨਾ ਜ਼ਿਆਦਾ ਹੁੰਦਾ, ਉਹਨਾਂ ਦੇ ਬਾਰੇ ਗੱਲ ਹੀ ਕੋਈ ਨਹੀਂ। ਇਹਦਾ ਮਤਲਬ ਕੀ ਹੈ ਕਿ ਬਾਕੀਆਂ ਦਾ ਸਾਨੂੰ ਕੋਈ ਫਿਕਰ ਨਹੀਂ, ਜਿਹੜੇ ਤਾਂ ਕਿਸਾਨ ਆ। ਜੇ ਕਣਕ ਤੇ ਝੋਨੇ ਦੀ ਵੀ ਆਪਾਂ ਗੱਲ ਕਰ ਲਈਏ, ਕਣਕ ਝੋਨਾ ਵੱਡੇ ਕਹਿ ਸਕਦੇ ਵੱਡੀਆਂ ਖੇਤੀਆਂ, ਜਿਹੜੇ ਹੁਣ ਬੰਦੇ ਆ ਛੋਟੇ ਕਿਸਾਨ ਆ, ਫਿਰ ਇਹਦੇ ਵਿੱਚ ਆਪਾਂ ਲਾ ਸਕਦੇ ਹਾਂ ਦੁੱਧ ਫਾਰਮਿੰਗ, ਇਹਦੇ ਵਿੱਚ ਵੀ ਲਾ ਲਓ ਤੁਸੀਂ ਪਸ਼ੂਆਂ ਦੇ ਚਾਰਾ ਹੀ ਬੀਜਦੇ ਆਪਾਂ। ਹੁਣ ਉਹ ਚਾਰਾ ਬੀਜਣ ਦੇ ਲਈ ਬਹੁਤ ਸਾਰੇ ਲੋਕ ਇਦਾਂ ਦੇ ਜਿਹੜੇ ਚਾਰਾ ਜਿਹੜਾ ਮੁੱਲ ਲੈਂਦੇ ਆ। ਹੁਣ ਇਹਦੇ ਵਿੱਚ ਗੱਲ ਤਾਂ ਇਹ ਹੋਣੀ ਚਾਹੀਦੀ ਕਿ ਜਿਹੜੀਆਂ ਵੀ ਚੀਜ਼ਾਂ ਖੇਤੀਬਾੜੀ ਦੇ ਨਾਲ ਰਿਲੇਟਡ ਆ ਜਾਂ ਜਿੰਨੀਆਂ ਵੀ ਸਾਡੀਆਂ ਕ੍ਰੌਪਸ ਜਿਹੜੀਆਂ ਪੰਜਾਬ 'ਚ ਉਗਾਈਆਂ ਜਾਂਦੀਆਂ, ਉਹਨਾਂ ਸਾਰਿਆਂ ਦਾ ਇੱਕ ਨਿਰਧਾਰਨ ਕੀਤਾ ਜਾਂਦਾ ਕਿ ਜੇ ਸੈਂਟਰ ਸਰਕਾਰ ਦੇ ਵੱਲੋਂ ਵੀ ਹੁੰਦਾ ਤਾਂ ਸਟੇਟ ਸਰਕਾਰ ਆਪਣੇ ਵੱਲੋਂ ਨਿਸ਼ਚਿਤ ਕਰਦੀ, ਪਰ ਸਟੇਟ ਸਰਕਾਰ ਜਿਹੜੀ ਆ ਹੁਣ ਸ਼ਰਧਾਂਜਲੀ ਸਮਾਰੋਹ ਉਹਦੇ ਉੱਤੇ ਤਾਂ 80 ਲੱਖ ਲਾ ਸਕਦੀ ਆ ਜੀ, ਪਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਉਹਦੀ ਰਿਸਪੌਂਸਿਬਿਲਟੀ ਨਹੀਂ ਲੈ ਸਕਦੀ। ਫਿਰ ਇਹਨਾਂ ਨੇ ਇਹੀ ਰੌਲਾ ਪਾਉਣਾ ਕਿ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ। ਬਿਲਕੁਲ ਇੱਥੇ ਭਗਵੰਤ ਮਾਨ ਹੁਣਾਂ ਨੇ ਵੀ ਸਵਾਲ ਚੁੱਕਿਆ ਤਾਂ ਬਹੁਤ ਵੱਡੀ ਇੱਕ ਚਰਚਾ ਚੱਲ ਪਈ ਕਿ ਇੱਕ ਬੰਨੇ ਤਾਂ ਅਸੀਂ ਕਹਿੰਦੇ ਕਿ ਕਣਕ ਝੋਨੇ ਤੇ ਜੇਕਰ ਜਾਂ MSP ਤੋਂ ਕੋਈ ਥੱਲੇ ਖਰੀਦੂਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ, ਘੱਟੋ ਘੱਟ 3 ਸਾਲ ਦੀ ਸਜ਼ਾ ਦਿੱਤੀ ਜਾਊਗੀ। ਹੁਣ ਜੇਕਰ ਕੇਂਦਰ ਸਰਕਾਰ MSP ਤੇ ਖਰੀਦਣ ਤੋਂ ਮਨਾ ਕਰ ਦਿੰਦੀ ਆ, ਆਪਣਾ ਹੱਥ ਪਿੱਛੇ ਖਿੱਚ ਲੈਂਦੀ ਆ, ਤੇ ਵਪਾਰੀ ਸਜ਼ਾ ਤੋਂ ਡਰਦਾ ਉੱਤੇ ਖਰੀਦਦਾ ਨਹੀਂ ਕਿ ਘੱਟ ਜਿਹੜਾ ਰੇਟ ਹੈ ਉੱਤੇ ਮੈਨੂੰ ਸਜ਼ਾ ਹੋਊ ਤੇ ਵੱਧ ਮੈਨੂੰ ਪੁੱਗਦਾ ਨਹੀਂ, ਕਿਉਂਕਿ ਵਪਾਰੀ ਨੇ ਹਮੇਸ਼ਾ ਆਪਣਾ ਪ੍ਰੋਫਿਟ ਵੇਖਣਾ ਹੁੰਦਾ। ਤੇ ਉੱਥੇ ਕਿਸਾਨ ਕਿੱਥੇ ਜਾਊਗਾ? ਕਿਸਾਨ ਦੀ ਜਿਹੜੀ ਫਸਲ ਆ, ਕਿ ਪੰਜਾਬ ਸਰਕਾਰ ਉਹ ਜਿਹੜੀ ਸਾਰੀ ਫਸਲ ਚੁੱਕਣ 'ਚ ਸક્ષਮ ਹੈ? ਕਿਉਂਕਿ ਇਹਨਾਂ ਦਾ ਤਾਂ ਆਪਣਾ ਜਿਹੜਾ ਖਜ਼ਾਨੇ ਦਾ ਪੀਪਾ ਖੜਕਦਾ ਫਿਰਦਾ। ਤੁਸੀਂ ਪਹਿਲਾਂ ਐਗਜ਼ਾਮਪਲਾਂ ਲੈ ਚੁੱਕੇ ਹੁੰਦੇ ਆ ਕਿ ਕਈ ਵਾਰੀ ਕੈਸ਼ ਕ੍ਰੈਡਿਟ ਲੇਟ ਹੋ ਜਾਂਦੀ ਆ, ਸਾਡੇ ਕਣਕ ਝੋਨਾ ਇੱਥੇ ਰੋਲਦੇ ਰਹੇ ਆ ਮੰਡੀਆਂ ਦੇ ਵਿੱਚ। ਕੈਪਟਨ ਸਰਕਾਰ ਤੇ ਕਹਿੰਦਾ ਰਿਹਾ ਕੱਲਾ ਹੀ ਦਾਣਾ ਚੱਕਾਂਗੇ, ਬਿਲਕੁਲ ਬਾਦਲ ਸਰਕਾਰ ਵੇਲੇ ਰੋਲਦਾ ਰਿਹਾ ਆ ਕਿ ਜਦੋਂ ਵੀ ਉਹਨਾਂ ਨੇ ਕਿਸੇ ਚੀਜ਼ ਨਾਲ ਅਟਕਾਇਆ, ਚਾਹੇ 10 ਦਿਨ ਵੀ ਅਟਕਾ ਗਏ, ਉੱਥੇ ਤੁਸੀਂ ਦੇਖ ਲਓ ਵੀ ਕਿੱਦਾਂ ਦੇ ਹਾਲਾਤ ਬਣ ਗਏ ਸੀ। ਮੰਡੀਆਂ ਬਿਲਕੁਲ ਭਰ ਗਈਆਂ, ਜਿਹੜੀ ਚੁਕਾਈ ਆ ਉਹ ਲਿਫਟਿੰਗ ਨਹੀਂ ਹੋ ਰਹੀ ਸੀ, ਤਾਂ ਹੀ ਨਹੀਂ ਮਿਲ ਰਿਹਾ ਸੀ। ਜਦੋਂ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਪਹਿਲਾਂ ਹੀ ਫੇਸ ਕਰ ਚੁੱਕੇ ਆਪਾਂ। ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਬੜੀ ਇੱਕ ਕ੍ਰਾਈਸਿਸ ਵੱਡਾ ਬਣਨ ਜਾ ਰਿਹਾ ਜੀ। ਇਹਨੂੰ ਜੇ ਤਾਂ ਇਹਦਾ ਕੋਈ ਹੱਲ ਕੱਢ ਲਿਆ ਜਾਵੇ ਇਹ ਤਾਂ ਠੀਕ ਆ, ਅਦਰਵਾਈਜ਼ ਜਿੱਦਾਂ ਮੈਂ ਬਿਆਨ ਵੀ ਉਹਨਾਂ ਦਾ ਸੁਣ ਰਿਹਾ ਸੀ ਜਿਹੜਾ ਵਿਧਾਨ ਸਭਾ ਦੀ ਗੱਲ ਵਿੱਚ ਵੀ ਹੋਈ ਆ ਕਿ ਜੇ ਇਹੋ ਜਿਹੇ ਹਾਲਾਤ ਰਹੇ ਇਹਦੇ ਵਿੱਚ ਗ੍ਰਹਿ ਹਿੰਸਾ ਛੱਡਣ ਦੇ ਵੀ ਚਾਂਸ ਹੈਗੇ ਆ, ਕਿਉਂਕਿ ਲੋਕਾਂ ਦੀ ਇਨਕਮ ਬਿਲਕੁਲ ਘਟ ਰਹੀ ਹੈ। ਬਿਲਕੁਲ ਪੰਜਾਬ ਅਜੇ ਤੱਕ ਜੇ ਬਚਿਆ ਆ ਉਹ ਸਿਰਫ NRI ਬੰਦਿਆਂ ਦੇ ਕਰਕੇ ਬਚਿਆ, ਬਿਲਕੁਲ ਕਿ ਬਾਹਰਲੇ ਬੰਦੇ ਜਿਹੜੇ ਹਰ ਘਰ ਦੇ ਵਿੱਚੋਂ ਰਿਸ਼ਤੇਦਾਰ ਜਿਹੜੇ ਆ ਉਹ ਹੈਲਪ ਕਰ ਦਿੰਦੇ। ਜੇ ਇਹ ਬਾਹਰੋਂ ਹੈਲਪ ਨਾ ਹੋਵੇ ਤਾਂ ਇਸ ਵੇਲੇ ਬਹੁਤ ਮਾੜੇ ਹਾਲਾਤ ਹੋ ਜਾਣੇ ਸੀ। ਹੁਣ ਜਿਹੜੇ ਆਪਾਂ ਕਹਿੰਦੇ ਨੇ ਹਥਿਆਰ ਕੌਣ ਚੱਕਦਾ ਹੁੰਦਾ, ਉਹੀ ਚੱਕਦਾ ਹੁੰਦਾ ਜਿਹਨੂੰ ਹੁਣ ਰੋਟੀ ਦਾ ਵੀ ਹੋ ਗਿਆ, ਮੈਨੂੰ ਤਾਂ ਰੋਟੀ ਵੀ ਨਹੀਂ ਮਿਲਦੀ। ਕੈਪਟਨ ਸਾਹਿਬ ਕਹਿੰਦੇ ਕਿ ਜਿਹੜੀ ਕਿਸਾਨਾਂ ਨਾਲ ਬੇਇਨਸਾਫੀ ਮੈਂ ਨਹੀਂ ਹੋਣ ਦਊਂਗਾ, ਜੇ ਬੇਇਨਸਾਫੀ ਤੋਂ ਪਹਿਲਾਂ ਮੈਂ ਅਸਤੀਫਾ ਦੇ ਦੂੰ। ਪਰ ਇਹ ਜਿਹੜੀਆਂ ਸਾਰੀਆਂ ਗੱਲਾਂ ਜਦੋਂ ਇਹਨਾਂ ਤੇ ਨਜ਼ਰ ਮਾਰੀ ਦੀ ਤਾਂ ਅਸਲ ਦੇ ਵਿੱਚ ਜਿਹੜੀਆਂ ਕਿਸਾਨ ਦੀਆਂ ਮੁਸ਼ਕਲਾਂ ਦੀ ਗੱਲ ਕਿਤੇ ਵੀ ਨਹੀਂ ਹੁੰਦੀ। ਕਿਸਾਨ ਦੀ ਮੁਸ਼ਕਲ ਉਨੀ ਦੀ ਓਡੀ ਆ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਜੇ MSP ਤੇ ਨਹੀਂ ਖਰੀਦੀ ਜਾਊ ਤਾਂ ਕਿਸਾਨ ਕਿੱਥੇ ਜਾਊਗਾ, ਕਿਸਾਨ ਦੀ ਫਸਲ ਕਿੱਥੇ ਜਾਊਗੀ। ਬਿਲਕੁਲ, ਤੇ ਇਸੇ ਕਰਕੇ ਫਿਰ ਉਹ ਅਸਤੀਫਾ ਇਸ ਕਰਕੇ ਪਾਈ ਫਿਰਦੇ ਆ ਕਿਉਂਕਿ ਧਾਰਾ 356 ਦੇ ਅਧੀਨ ਇਹ ਪ੍ਰੈਜ਼ੀਡੈਂਟਲ ਰੂਲ ਜਿਹੜਾ ਹੈ ਲਿਆ ਸਕਦੇ ਆ। ਇਹ ਇੱਕ ਚਰਚਾ ਚੱਲ ਪਈ ਆ ਕਿਉਂਕਿ ਰੇਲ ਬੰਦ ਆ, ਉਹਦਾ ਵੀ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਉੱਤੇ ਪੈ ਰਿਹਾ। ਜੇ ਸਾਨੂੰ ਚੀਜ਼ਾਂ ਬਾਹਰ ਅਸੀਂ ਕੱਟ ਆਫ ਹੀ ਹੋਏ ਆ ਇੱਕ ਤਰ੍ਹਾਂ ਦੇ ਨਾਲ, ਕੱਟ ਆਫ, ਕਿਉਂਕਿ ਰੇਲ ਮੇਨ ਟਰਾਂਸਪੋਰਟੇਸ਼ਨ ਦਾ ਸਾਧਨ ਹੈ ਪੰਜਾਬ ਦਾ। ਹੁਣ ਉਹਦੇ ਨਾਲ ਸਾਡੀਆਂ ਨਾ ਤਾਂ ਚੀਜ਼ਾਂ ਜਾ ਰਹੀਆਂ ਨਾ ਚੀਜ਼ਾਂ ਆ ਰਹੀਆਂ। ਇਹ ਰੌਲਾ ਇਹ ਵੀ ਚੱਲ ਰਿਹਾ ਵੀ ਬਿਜਲੀ ਜਿਹੜੀ ਹੋਰ ਵੀ ਜ਼ਿਆਦਾ ਮਹਿੰਗੀ ਹੋਣੀ ਹੈ ਕਿਉਂਕਿ ਸਾਨੂੰ ਸੈਂਟਰਲ ਪੂਲ ਤੋਂ ਲੈਣੀ ਪੈਣੀ। ਉਹ ਵੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਬਾਈਕਾਟ ਬਿਲਕੁਲ ਕਰਨਾ, ਪਰ ਇਹ ਚੀਜ਼ਾਂ ਸਾਨੂੰ ਉੱਤੇ ਮੰਗਣੀਆਂ ਵੀ ਪੈਣੀਆਂ। ਖਾਦਾਂ ਦਾ ਇਸ਼ੂ ਇੱਕ ਖੜਾ ਹੋਇਆ ਹੈ, ਇਸ ਕਰਕੇ ਹੁਣ ਉਹ ਪ੍ਰੈਜ਼ੀਡੈਂਟ ਰੂਲ ਜੇ ਲੱਗ ਜਾਂਦਾ
ਪਹਿਲਾਂ ਵੀ 8 ਵਾਰੀ ਉਹਦਾ ਲੱਗ ਚੁੱਕਾ ਜੀ ਜੀ ਤੇ ਇਸ ਕਰਕੇ ਜੇ ਲੱਗ ਜਾਵੇ ਤਾਂ ਇਹ ਵੀ ਕੋਈ ਅਤੀ ਕਥਨ ਨਹੀਂ, ਕਿਉਂਕਿ ਪਹਿਲਾਂ ਵੀ ਹੁੰਦਾ ਆ, ਕਾਂਗਰਸ ਕਰਦੀ ਰਹੀ ਆ 73% ਇਹਨਾਂ ਨੇ ਪ੍ਰੈਜ਼ੀਡੈਂਟ ਰੂਲ ਲੈ ਕੇ ਆਂਦਾ ਜੀ ਕਿ ਜਦੋਂ ਇਹਨਾਂ ਨੂੰ ਜੀ ਕਹੇ ਇਹ ਬਹਾਨਾ ਹੀ ਹੁੰਦਾ ਇਹਨਾਂ ਨੂੰ ਜੀ ਕੰਮ ਨਹੀਂ ਕਰਨਾ ਆਉਂਦਾ ਜੀ। ਹੁਣ ਉਸ ਤੋਂ ਬਾਅਦ ਫਿਰ ਉਦੋਂ ਵੀ ਔਖਾ ਜ਼ਿਆਦਾ ਹੋ ਜਾਣਾ ਹੈ ਜੀ ਬਿਲਕੁਲ। ਚਲੋ ਉਹ ਤਾਂ ਜਿਹੜੇ ਆਉਣ ਵਾਲੇ ਦਿਨ ਆ ਦੱਸ ਦੇਣਗੇ ਕਿ ਪੰਜਾਬ ਦੀ ਰਾਜਨੀਤੀ ਜਾਂ ਪੰਜਾਬ ਦਾ ਭਵਿੱਖ ਕਿੱਦਾਂ ਦਾ ਹੁੰਦਾ, ਕਿ ਕੇਂਦਰ ਸਰਕਾਰ ਇਸ ਪੰਜਾਬ ਦੇ ਸਟੈਪ ਨੂੰ ਕਿੱਦਾਂ ਲੈਂਦੀ ਹੈ ਜਾਂ ਕੀ ਕਰਨ ਜਾ ਰਹੀ ਹੈ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਦਲਜੀਤ ਜੀ ਇੱਥੇ ਕੈਪਟਨ ਸਾਹਿਬ ਹੁਣਾਂ ਨੇ ਇੱਕ ਚੀਜ਼ ਹੋਰ ਦਾ ਜ਼ਿਕਰ ਕੀਤਾ, ਉਹਨਾਂ ਨੇ ਜਦੋਂ ਕੇਂਦਰ ਤੋਂ ਬਿੱਲ ਆਏ ਸੀ ਉਹਦੇ ਵਿੱਚ ਕਿਸਾਨ ਨੂੰ ਅਦਾਲਤਾਂ 'ਚ ਜਾਣ ਤੋਂ ਮਨਾਹੀ ਕੀਤੀ ਗਈ ਸੀ, ਅਦਾਲਤਾਂ 'ਚ ਜਾਣ ਲਈ ਪ੍ਰਾਵਧਾਨ ਨਹੀਂ ਸੀਗਾ ਕਿਸਾਨ ਕੋਲ, ਪਰ ਕਿਸਾਨ ਨੂੰ ਕੈਪਟਨ ਸਾਹਿਬ ਕਹਿੰਦੇ ਕਿ ਇਹ ਕਿਸਾਨ ਜਿਹੜਾ ਆ ਜਾ ਸਕਦਾ, ਅਦਾਲਤਾਂ ਜਾ ਸਕਦਾ। ਪਰ ਇੱਥੇ ਸਵਾਲ ਖੜਾ ਹੁੰਦਾ ਕਿ ਕੀ ਕਿਸਾਨ ਅਦਾਲਤਾਂ ਜਾਣ ਲਈ ਸક્ષਮ ਹੈਗਾ? ਹੁਣ ਇੱਕ ਬੰਨੇ ਜੇ ਕਾਰਪੋਰੇਟ ਘਰਾਣੇ ਆਉਂਦੇ ਆ, ਉਹਨਾਂ ਦੇ ਵਕੀਲ ਵੀ ਉਦਾਂ ਦੀ ਕੈਪੇਬਿਲਿਟੀ ਵਾਲੇ ਹੋਣੇ ਆ, ਉਹਨੇ ਹਾਈ ਲੈਵਲ ਦੇ ਹੋਣੇ ਆ, ਤਾਂ ਦੂਜੇ ਬੰਨੇ ਕਿਸਾਨ ਜਿਹੜਾ 2 ਕਿੱਲੇ ਦਾ ਕਿਸਾਨ ਹੈ, ਜਿਹੜਾ ਆਪਣੇ ਬੱਚਿਆਂ ਲਈ ਆੜਤੀਆਂ ਮੂਹਰੇ ਹੱਥ ਅੱਡਦਾ, ਉਹਨਾਂ ਦੀ ਫੀਸ ਦੇਣ ਲਈ ਹੱਥ ਅੱਡਦਾ, ਆਪਣੇ ਘਰ ਦਾ ਸੌਦਾ ਲੈਣ ਲਈ ਆੜਤੀ ਮੂਹਰੇ ਹੱਥ ਅੱਡਦਾ, ਕੀ ਉਹ ਵਕੀਲਾਂ ਦੇ ਲੱਖਾਂ ਰੁਪਏ ਦਾ ਫੀਸ ਦੇ ਦੂਗਾ? ਨਹੀਂ, ਅਸਲ ਵਿੱਚ ਇਹ ਜਿਹੜਾ ਹੋਇਆ ਉਹ ਜਿਹੜਾ ਸਸ਼ਕਤੀਕਰਨ ਵਾਲਾ ਬਿੱਲ ਆ ਜੀ, ਜਿਹਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਹੋਈ ਆ ਜੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਹਾਡਾ ਰੌਲਾ ਪੈ ਜਾਂਦਾ, ਮੰਨ ਲਓ ਜੀ ਕਿ ਕੰਟਰੈਕਟ ਫਾਰਮਿੰਗ ਕੰਪਨੀ ਦੇ ਨਾਲ ਕਿਸਾਨ ਦਾ ਰੌਲਾ ਜੀ, ਤੇ ਉਹਨੂੰ ਬਚਾਵੇ ਕੌਣ ਜੀ? ਕਿਸਾਨ ਦੇ ਨਾਲ ਰੌਲਾ ਪੈ ਗਿਆ ਤੇ ਕਿਸਾਨ ਦੀਆਂ ਦੇਣਦਾਰੀਆਂ ਕੰਪਨੀ ਦੇ ਵੱਲ ਨਿਕਲ ਗਈਆਂ। ਪਹਿਲਾਂ ਤਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਕਹਿ ਦਿੱਤਾ ਕਿ ਇਹਦੀ ਜ਼ਮੀਨ ਜਿਹੜੀ ਖੇਤੀਯੋਗ ਆ ਉਹ ਕੁਰਕ ਨਹੀਂ ਹੋਣੀ, ਫਿਰ ਇਹਦੇ ਪਸ਼ੂ ਜੋ ਵੀ ਮਸ਼ੀਨਰੀ ਆ ਉਹ ਕੁਰਕ ਨਹੀਂ ਹੋਣੀ ਜੀ, ਉਹਦਾ ਯਾਨੀ ਲਿਕੁਇਡ ਮਨੀ ਜਿਹੜੀ ਆ ਉਹੀ ਤੁਸੀਂ ਵਸੂਲ ਉਹਦੇ ਕੋਲ ਕਰ ਸਕਦੇ ਜੀ। ਜੇ ਫੇਰ ਵੀ ਕੋਈ ਤੁਹਾਨੂੰ ਲੱਗਦਾ ਕਿ ਬੇਇਨਸਾਫੀ ਹੋ ਰਹੀ ਆ, ਫਿਰ ਤੁਸੀਂ ਅਦਾਲਤਾਂ ਦੇ ਵਿੱਚ ਜਾ ਸਕਦੇ ਆ ਉਸ ਕੰਪਨੀ ਦੇ ਖਿਲਾਫ ਜੀ। ਪਰ ਇਹਦੇ ਲਈ ਇਹ ਤੁਹਾਡੀ ਗੱਲ ਜਾਇਜ਼ ਆ ਕਿ ਕੀ ਸਾਡੇ ਕੋਲ ਸਾਧਨ ਹੈਗੇ ਆ, ਪਰ ਉਹਦੇ ਲਈ ਇਹ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਫਿਰ ਸਰਕਾਰੀ ਜਿਹੜੇ ਵਕੀਲ ਆ ਉਹ ਕਹੇ ਜਾਣ, ਕਿਉਂਕਿ ਇਹ ਇੱਕ ਬਾਅਦ ਦਾ ਵੀ ਇੱਕ ਮੁੱਦਾ ਬਣ ਸਕਦਾ। ਜੇ ਕਿਸਾਨਾਂ ਦੀ ਮਦਦ ਹੀ ਕਰਨੀ ਹੈ, ਕਿਸਾਨਾਂ ਲਈ ਕੁਝ ਕਰਨਾ, ਤਾਂ ਉਹਨਾਂ ਨੂੰ ਜਿਹੜੀ ਅਦਾਲਤੀ ਕਾਰਵਾਈ ਆ ਉਹਦੇ ਵਿੱਚ ਸਹਾਇਤਾ, ਜਿਹੜੀ ਸਰਕਾਰੀ ਸਹਾਇਤਾ ਦਿੱਤੀ ਜਾਵੇ, ਸਰਕਾਰਾਂ ਵੱਲੋਂ ਇਹ ਉਦਮ ਕੀਤਾ ਜਾਵੇ ਕਿ ਜਿਹੜਾ ਜੋ ਵੀ ਉਹਦਾ ਖਰਚ ਆਉਂਦਾ ਉਹ ਸਰਕਾਰਾਂ ਵੱਲੋਂ ਚੁੱਕਿਆ ਜਾਵੇ ਜੀ। ਬਿਲਕੁਲ ਜੀ। ਤੇ ਇਹਦੇ ਨਾਲ ਨਾਲ ਦਲਜੀਤ ਜੀ ਕੈਪਟਨ ਸਾਹਿਬ ਹੁਣਾਂ ਨੇ ਇੱਕ ਅਪੀਲ ਕੀਤੀ ਕਿਸਾਨ ਜਥੇਬੰਦੀਆਂ ਨੂੰ ਕਿ ਜਿਹੜਾ ਰੇਲਾਂ ਤੋਂ ਰੇਲ ਪਟੜੀਆਂ ਤੇ ਜਿਹੜਾ ਧਰਨੇ ਲੱਗੇ ਹੋਏ ਆ ਉਹ ਚੁੱਕ ਲਏ ਜਾਣ, ਕਿਉਂਕਿ ਇਸ ਵਕਤ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ, ਜਿੱਦਾਂ ਕੋਲਾ ਖਤਮ ਹੋਣ ਦੀ ਸਥਿਤੀ ਬਣੀ ਹੋਈ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਮੁਸ਼ਕਿਲ ਆ ਰਹੀ ਹੈ ਰੇਲ। ਤੇ ਇਹਦੇ ਨਾਲ ਨਾਲ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਆ, ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋ ਸਕਦਾ? ਦੇਖੋ, ਇਹ ਹੈ ਕਿ ਸੈਂਟਰ ਵੱਲੋਂ ਤਾਂ ਕੋਈ ਰਿਸਪੌਂਸ ਮਿਲ ਨਹੀਂ ਰਿਹਾ ਜੀ, ਉਹਨਾਂ ਨੇ ਤਾਂ ਕਹਿ ਦਿੱਤਾ ਵੀ ਤੁਸੀਂ ਦੇਖ ਲਓ ਆਪਣਾ ਹਿਸਾਬ ਕਿਤਾਬ, ਜੇ ਤਾਂ ਸ਼ਾਇਦ ਭਾਜਪਾ ਸਰਕਾਰ ਹੁੰਦੀ ਹੋਰ ਵਧੀਆ ਤਰੀਕੇ ਦੇ ਨਾਲ ਡੀਲ ਕਰ ਲੈਂਦੇ ਉਹ ਜੀ, ਪਰ ਇਸ ਵੇਲੇ ਤਾਂ ਬਿਲਕੁਲ ਉਹ ਜਿੱਦਾਂ ਹੈਗਾ ਕਿ ਇਹਨਾਂ ਨੂੰ ਫੇਲਰ ਸਾਬਤ ਕਰਨਾ ਸਟੇਟ ਦੇ ਵਿੱਚ। ਹੁਣ ਕੈਪਟਨ ਸਾਹਿਬ ਦੀ ਦੇਖੋ ਉਹ ਵੀ ਚਲਾ ਰਹੇ ਆ, ਉਹਦੇ ਵਿੱਚ ਵੀ ਹੈ ਕਿ ਪੈਸੇ ਆਉਣ ਜਾਣ, ਫਲੋ ਹੋਵੇ ਮਨੀ ਦਾ। ਹੁਣ ਜਦੋਂ ਰੁਕਿਆ ਹੋਇਆ ਹੈ, ਉਹਦੇ ਨਾਲ ਸਭ ਤੋਂ ਵੱਡੀ ਇਸ ਵੇਲੇ ਸਮੱਸਿਆ ਇਹ ਹੈਗੀ ਕਿ ਝੋਨਾ ਖਰੀਦ ਲਿਆ ਆ, ਝੋਨਾ ਬਾਹਰ ਨਹੀਂ ਹੁਣ ਜਾ ਰਿਹਾ ਜੀ, ਉਹਦੇ ਲਈ ਗੋਦਾਮ ਜਿਹੜੇ ਵਿਹਲੇ ਵੀ ਕਰਨੇ ਆ ਬਹੁਤ ਮਹੀਨਿਆਂ ਦਾ, ਉਹਦੇ ਵਿੱਚ ਵੀ ਟਾਈਮ ਲੱਗ ਜਾਂਦਾ। ਅੱਗੇ ਕਣਕ ਨੇ ਫਿਰ ਉੱਥੇ ਗੋਦਾਮਾਂ ਦੇ ਵਿੱਚ ਰੱਖਿਆ ਜਾਣਾ, ਵੀ ਉਹਦੇ ਵਿੱਚ ਰੱਖਿਆ ਗਿਆ। ਫਿਰ ਜਿੱਦਾਂ ਗੱਲ ਕੀਤੀ ਕਿ ਸਾਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਉਹ ਵੀ, ਉਹਦੇ ਬਾਰੇ ਵੀ ਗੱਲਬਾਤ ਚੱਲ ਪਈ ਆ। ਪਰ ਫਿਰ ਦੂਜੇ ਪਾਸੇ ਕਿਸਾਨ ਯੂਨੀਅਨ ਦੀ ਸਮੱਸਿਆ ਇਹ ਆ ਕਿ ਰੇਲ ਤੋਂ ਬਿਨਾਂ ਹੋਰ ਪ੍ਰੈਸ਼ਰ ਪਾਉਣ ਦਾ ਸਾਧਨ ਕੋਈ ਨਹੀਂ, ਕਿ ਜਿਹੜੀ ਸੈਂਟਰ ਦੇ ਅਧੀਨ ਸਿੱਧਾ ਡਿਪਾਰਟਮੈਂਟ ਇੱਕੋ ਹੀ ਆ ਰੇਲ ਦਾ ਜੀ, ਹੋਰ ਕੋਈ ਪੰਜਾਬ ਦੇ ਵਿੱਚ ਇਦਾਂ ਦਾ ਡਿਪਾਰਟਮੈਂਟ ਹੈ ਨਹੀਂ ਜਿਹਦੇ ਨਾਲ ਕਿ ਸੈਂਟਰ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ ਜਾਂ ਉਹਨਾਂ ਉੱਤੇ ਪ੍ਰੈਸ਼ਰ ਬਣਾਇਆ ਜਾ ਸਕੇ। ਜਾਂ ਇੱਥੇ ਰੇਲਵੇ ਆ ਜਾਂ ਫਿਰ ਫੌਜ ਆ ਜੀ, ਫੌਜ ਨਾਲ ਤੁਸੀਂ ਪੰਗਾ ਲੈ ਨਹੀਂ ਸਕਦੇ, ਇੱਕ ਸਿਰਫ ਦਬਾਅ ਬਣਾਉਣਾ ਆ ਤੇ ਸ਼ਾਂਤੀਪੂਰਵਕ ਇਹੀ ਆ ਕਿ ਤੁਸੀਂ ਰੇਲ ਰੋਕ ਕੇ ਰੱਖੋ। ਪਰ ਜੇ ਰੇਲ ਬਿਲਕੁਲ ਹੀ ਹੁਣ ਖਤਮ ਹੋ ਜਾਂਦੀ ਆ, ਇਹਦੇ ਵਿੱਚ ਸਥਿਤੀ ਫਿਰ ਦੁਚਿੱਤੀ ਆ ਕਿ ਕਿਸਾਨਾਂ ਨੂੰ ਇਹ ਲੱਗਦਾ ਆ ਕਿ ਜੇ ਅਸੀਂ ਉੱਤੋਂ ਵੀ ਚੱਕ ਲੈਂਦੇ ਆ, ਹੁਣ ਤਾਂ ਮੀਡੀਆ ਦੇ ਵਿੱਚ ਵੀ ਗੱਲਾਂ ਚੱਲ ਰਹੀਆਂ, ਉਦੋਂ ਬਾਅਦ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੋਣੀ ਬਿਲਕੁਲ, ਫਿਰ ਤਾਂ ਕਿਸੇ ਨੇ ਸੁਣਵਾਈ ਕੋਈ ਨਹੀਂ ਕਰਨੀ। ਜੇ ਤੁਸੀਂ ਸੜਕ ਰੋਕ ਲੈਂਦੇ ਆ, ਮੰਨ ਲਓ ਸੜਕਾਂ ਦੇ ਨਾਲ ਕੀ ਆ, ਉਹ ਕੈਪਟਨ ਸਰਕਾਰ ਦਾ ਹੋਰ ਵੀ ਜ਼ਿਆਦਾ ਔਖਾ ਹੋ ਜਾਣਾ ਜੀ, ਫਿਰ ਉਹਦੇ ਨਾਲ ਜਿਹੜੇ ਸੈਂਟਰ ਦੇ ਟੈਕਸ ਆ ਰਹੇ ਆ ਉਹਨਾਂ ਦੇ ਉੱਤੇ ਫਰਕ ਪੈਣਾ ਹੈ ਜੀ। ਪਰ ਇਸ ਵੇਲੇ ਜਿੱਦਾਂ ਕਹਿ ਲਓ ਕਿ ਮੋਦੀ ਸਾਹਿਬ ਨੂੰ ਇੰਨਾ ਕੋਈ ਫਰਕ ਹੀ ਨਹੀਂ ਜਿੱਦਾਂ ਪੈ ਰਿਹਾ, ਉਹਨਾਂ ਨੂੰ ਫਿਕਰ ਹੀ ਨਹੀਂ ਹੈਗਾ ਕਿ ਕਿਸੇ ਸਟੇਟ ਦੇ ਵਿੱਚ ਜਿੱਦਾਂ ਹੁੰਦਾ ਨਹੀਂ ਮਤਰੇਈ ਮਾਂ ਵਾਲਾ
ਕਿ ਉਹ ਫਲਾਣੇ ਜਿਹੜੇ ਸਟੇਟ ਆ ਉਹਨਾਂ ਵਿੱਚ ਵਧੀਆ। ਹੁਣ ਇੱਕ ਪਾਸੇ ਉਹ ਮੇਰੇ ਖਿਆਲ ਦਲਜੀਤ ਜੀ ਉਹਨਾਂ ਦਾ ਸੁਭਾਅ ਆ ਮੋਦੀ ਹੋਣਾ ਦਾ ਕਿ ਜੋ ਗੱਲ ਕਰ ਲੈਂਦੇ ਸਲਮਾਨ ਖਾਨ ਵਾਂਗੂ ਕਿ ਜਿਹੜੀ ਮੈਂ ਕਰ ਲਈ ਉਹ ਫਿਰ ਮੈਂ ਆਪਣੇ ਆਪ ਦੀ ਵੀ ਨਹੀਂ ਸੁਣਦਾ, ਉਹ ਵਾਲਾ ਕੰਮ ਆ ਉਹਨਾਂ ਦਾ ਕਿ ਜਿਹੜੀ ਉਹਨਾਂ ਨੇ ਗੱਲ ਕਰ ਲਈ ਉਹ ਭਾਵੇਂ ਲੋਕਾਂ ਦੇ ਹੱਕ ਦੇ ਵਿੱਚ ਹੋਵੇ, ਲੋਕਾਂ ਦੇ ਵਿਰੋਧ 'ਚ ਹੋਵੇ, ਜੇ ਉਹ ਮੈਂ ਕਰਤਾ ਉਹ ਕਰਤਾ, ਉਹਦੇ ਬਾਅਦ ਉਹ ਸੁਣਦੇ ਨਹੀਂ ਕਿਸੇ ਦੀ। ਜੀ ਬਿਲਕੁਲ ਜੀ। ਪਰ ਇੱਥੇ ਇਹ ਸਵਾਲ ਵੀ ਹੈ ਦਲਜੀਤ ਜੀ ਕਿ ਜਦੋਂ ਸਰਕਾਰਾਂ ਲੋਕਾਂ ਲਈ ਹੁੰਦੀਆਂ, ਜਿਹੜੇ ਲੋਕ ਇੰਨੀ ਜ਼ਿਆਦਾ ਵਿਰੋਧਤਾ ਕਰ ਰਹੇ ਆ, ਰਾਸ਼ਟਰਪਤੀ ਹੁਣਾਂ ਨੂੰ ਵੀ ਪਤਾ ਕਿ ਕਿਸਾਨ ਇੰਨੇ ਚਿਰ ਦੇ ਜਿਹੜੇ ਸੜਕਾਂ ਤੇ ਬੈਠੇ ਆ, ਉਦੋਂ ਵੀ ਜਿਹੜੀ ਲੋਕਾਂ ਦੀ ਸੁਣਵਾਈ ਨਹੀਂ ਹੈਗੀ, ਉਹ ਬਹੁਤ ਮੰਦਭਾਗਾ ਆ। ਦੇਖੋ ਪਹਿਲਾਂ ਅੰਗਰੇਜ਼ਾਂ ਵੇਲੇ ਵੀ ਤੁਸੀਂ ਲਾ ਲਓ ਹਿਸਾਬ ਕਿਤਾਬ ਕਿ ਅੰਗਰੇਜ਼ਾਂ ਵੇਲੇ ਵੀ ਆਹੀ ਸਾਡੇ ਲੋਕ ਕੰਮ ਕਰਦੇ ਸੀ ਜੀ। ਇਦਾਂ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਦੇ ਸੀ ਕਿ ਤੁਸੀਂ ਆ ਜੀ ਸਾਡੇ ਉੱਤੇ ਸੈਂਟਰ ਤੋਂ ਬਣਦਾ ਹੁੰਦਾ ਸੀ ਜੀ। ਉਹ ਜਿੱਦਾਂ ਹੁਣ ਤਾਂ ਕਹਾਵਤ ਹੀ ਆ ਵੀ ਗੋਰੇ ਕੱਢੇ ਸੀ ਕਾਲੇ ਆ ਗਏ ਜੀ। ਤੇ ਉਹੀ ਬਿਲਕੁਲ ਆ ਕਿ ਸਾਡੇ ਜਿਹੜੇ ਲੋਕਾਂ ਦਾ ਜੀਵਨ ਆ ਉਹ ਅੱਜ ਵੀ ਸਟੇਟ ਵੱਲ ਸੈਂਟਰ ਵੱਲ ਹੀ ਦੇਖ ਰਿਹਾ ਜੀ। ਪਹਿਲਾ ਸੈਂਟਰ ਕੀ ਸੀ, ਪ੍ਰੈਜ਼ੀਡੈਂਟ ਕੀ ਸੀ, ਪ੍ਰੈਜ਼ੀਡੈਂਟ ਕੁਈਨ ਸੀ, ਰਾਣੀ ਸੀ, ਤੇ ਉਹ ਜਿਹੜਾ ਇੱਥੇ ਕੰਮ ਕਰਾਉਂਦੀ ਸੀ, ਉਧਰੋਂ ਆਰਡਰ ਕਰਦੀ ਸੀ। ਹੁਣ ਇੱਥੇ ਇਹਨਾਂ ਨੇ ਜਿੱਦਾਂ ਕਹਿ ਲਓ ਵੀ ਪ੍ਰਧਾਨ ਮੰਤਰੀ ਬਣਾ ਲਿਆ, ਉਹ ਪ੍ਰਧਾਨ ਮੰਤਰੀ ਦੇ ਜਿੱਦਾਂ ਲੱਗਦੇ ਆ ਇੱਕ ਉਹਨਾਂ ਦੀ ਬਣ ਚੁੱਕੀ ਆ, ਗਲਬਾ ਇੱਕ ਬਣ ਗਿਆ, ਤੇ ਉਹ ਜਿੱਦਾਂ ਦਾ ਚਾਹੁੰਦੇ ਆ ਉਹ ਕਰੀ ਜਾਂਦੇ ਆ। ਪਰ ਉਹਦੇ ਨਾਲ ਜਿਹੜੇ ਆਮ ਲੋਕ ਆ ਉਹਨਾਂ ਦੇ ਦਿਨ ਨਹੀਂ ਫਿਰੇ। ਕਹਿਣ ਨੂੰ ਤਾਂ ਹੈਗੇ ਆ ਵੀ ਦਿਨ ਬਹੁਤ ਵਧੀਆ ਹੋ ਗਏ ਆ, ਪਰ ਜੇ ਆਲੇ ਦੁਆਲੇ ਸਾਰੇ ਪਾਸੇ ਝਾਤ ਮਾਰ ਲਈਏ, ਜੰਮੂ ਕਸ਼ਮੀਰ ਦੀ ਇਹ ਕਿਹਾ ਅੱਛੇ ਦਿਨ ਆਏ ਆ, ਪਰ ਅੱਛੇ ਦਿਨ ਆਏ ਕਿੰਨਾਂ ਦੇ ਇਹ ਵੇਖਣ ਵਾਲੀ ਗੱਲ ਆ ਕਿ ਅਮੀਰ ਲੋਕ ਹੋਰ ਜ਼ਿਆਦਾ ਅਮੀਰ ਹੋ ਰਹੇ ਆ। ਜੀਓ ਦਾ ਇੱਕ ਪਾਸੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਇਸ ਲੋਕਡਾਊਨ ਦੇ ਵਿੱਚ, ਦੂਜੇ ਪਾਸੇ ਜਿਹੜੇ ਗਰੀਬ ਆ ਉਹ ਹੋਰ ਗਰੀਬ ਹੁੰਦੇ ਜਾ ਰਹੇ। ਦਰਮਿਆਨੇ ਜਿਹੜੇ ਸੀਗੇ, ਜਿਹੜੇ ਮੱਧ ਵਰਗੀ ਸੀ, ਉਹਨਾਂ ਦਾ ਬਹੁਤ ਮਾੜਾ ਹਾਲ ਆ। ਉਹਨਾਂ ਦਾ ਜ਼ਿਆਦਾ ਨੁਕਸਾਨ ਇਸ ਗੱਲ ਦੇ ਵਿੱਚ ਹੋਇਆ ਜੀ। ਸੋ ਬਿਲਕੁਲ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਕਸੂਤੀ ਬਣੀ ਹੋਈ ਹੈ। ਸਾਡੀ ਵੀ ਇੱਕ ਵਾਰ ਅਪੀਲ ਆ, ਸਾਡੇ ਜਿਹੜੇ ਲੀਡਰ ਆ, ਸਾਡੇ ਜਿਹੜੇ ਜਿਨ੍ਹਾਂ ਕੋਲ ਪਾਵਰ ਆ, ਜਿਹੜੇ ਕੁਰਸੀਆਂ ਦੇ ਬਰਾਜਮਾਨ ਆ, ਕਿ ਜਿਹੜੇ ਆਮ ਲੋਕਾਂ ਦੀ ਜਿਹੜੇ ਇੰਨੇ ਦਿਨਾਂ ਦੇ ਸੜਕਾਂ ਤੇ ਆਪਣਾ ਸਿਰ ਜੋੜ ਕੇ ਆਪਣੇ ਹੱਕਾਂ ਲਈ ਬੈਠੇ ਆ, ਉਹਨਾਂ ਦੀ ਗੱਲ ਵੱਲ ਧਿਆਨ ਦਿੱਤਾ ਜਾਵੇ, ਉਹਨਾਂ ਦੀ ਗੱਲ ਸੁਣੀ ਜਾਵੇ। ਦਲਜੀਤ ਜੀ, ਇਹਦੇ ਨਾਲ ਨਾਲ ਜਿਹੜਾ ਸਮਾਂ ਆ ਉਹ ਮੁਕੰਮਲ ਹੋ ਚੁੱਕਾ ਜੀ ਪ੍ਰੋਗਰਾਮ ਦਾ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਜੇਕਰ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ, ਜੇ ਜਿਹੜੇ ਸਾਡੀ ਸੁਝਾਅ ਜਾਂ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਨਾਲ ਅੱਗੇ ਸਾਂਝਾ ਜ਼ਰੂਰ ਕਰਿਆ ਕਰੋ। ਇਹ ਪ੍ਰੋਗਰਾਮ ਸਾਡੀ ਆਵਾਜ਼ ਹੋਰ ਵੀ ਦੂਰ ਤੱਕ ਪਹੁੰਚਾਇਆ ਕਰੋ। ਅਤੇ ਜਿੰਨੇ ਵੀ ਦੋਸਤ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਜੁੜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਤੁਸੀਂ ਜੁੜਦੇ ਹੋ ਇੰਡਸ ਟੀਵੀ ਆਸਟ੍ਰੇਲੀਆ ਨਾਲ, ਇੱਦਾਂ ਹੀ ਜੁੜਦੇ ਰਿਹਾ ਕਰੋ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਆਉਂਦਾ। ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਆ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।